ਤੌਰ 'ਤੇ ਸਪਾਂਸਰ ਕਰਦੇ ਨੇ ਰੌਡ ਐਂਡ ਰੌਬ ਈਸ਼ੂ ਟਰੱਕ ਟ੍ਰੇਲਰ ਪਾਰਟਸ, ਜਿਨ੍ਹਾਂ ਦੇ ਕੋਲੋਂ ਬ੍ਰੇਕ ਪਾਰਟਸ, ਸਸਪੈਂਸ਼ਨ ਪਾਰਟਸ, ਇਲੈਕਟ੍ਰੀਕਲ ਪਾਰਟਸ, ਸਟਾਰਟਰ, ਕੂਲਿੰਗ ਪਾਰਟਸ, ਸ਼ੌਕ ਡਰਮਸ, ਹਰ ਤਰ੍ਹਾਂ ਦੇ ਪਾਰਟਸ ਅਵੇਲੇਬਲ ਨੇ। ਬਹੁਤ ਹੀ ਹਾਈ ਕੁਆਲਿਟੀ ਆਫਟਰ ਮਾਰਕੀਟ ਤੇ OEM ਪਾਰਟਸ ਬਹੁਤ ਵਾਜਿਬ ਕੀਮਤਾਂ ਤੇ ਖਰੀਦ ਸਕਦੇ ਹੋ। 2 ਲੋਕੇਸ਼ਨਸ ਨੇ। ਟਰਲਕ ਲਈ ਕਾਲ 2096687183, ਸਟਾਕਟਨ ਲਈ ਕਾਲ 2097102222। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਆਪਾਂ ਟਰੱਕਿੰਗ ਤੋਂ ਪਹਿਲਾਂ 2 ਖਬਰਾਂ ਸਾਂਝੀਆਂ ਕਰ ਲਈਏ ਰਮਨ ਜੀ ਤੇ ਰਾਜਕਨਵੀਰ ਸਿੰਘ ਜੀ। ਦੁਨੀਆ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਜੇ ਕੋਈ ਪੋਲੀਟੀਸ਼ੀਅਨ ਆ ਉਹ ਕਹਿੰਦਾ ਵੀ ਮੈਂ ਹੀ ਹੋਵਾਂ, ਤੇ ਜੇ ਕੋਈ ਬਿਜ਼ਨਸ ਕੰਪਨੀ ਆ, ਬਿਜ਼ਨਸ ਓਨਰ, ਉਹ ਕਹਿੰਦਾ ਵੀ ਮੈਂ ਹੀ ਹੋਵਾਂ, ਹੋਰ ਸਾਰੇ ਬੇਸ਼ੱਕ ਦੀ ਮਰ ਜਾਣ। ਇਸੇ ਤਰ੍ਹਾਂ ਅੱਜ ਡਿਪਾਰਟਮੈਂਟ ਆਫ ਜਸਟਿਸ ਨੇ ਐਪਲ ਕੰਪਨੀ ਨੂੰ ਸੂ ਕੀਤਾ ਆ ਆਈਫੋਨ ਦੀ ਮੋਨੋਪੋਲੀ ਦੇ ਸੰਬੰਧ ਦੇ ਵਿੱਚ। ਕਹਿੰਦੇ ਵੀ ਇਹਨਾਂ ਨੇ ਸਿਸਟਮ ਹੀ ਏਦਾਂ ਦਾ ਸੈਟਅਪ ਕੀਤਾ ਵੀ ਜਿਹੜੇ ਕੰਪੀਟੀਟਰਸ ਆ ਉਹਨਾਂ ਨੂੰ ਐਕਸੈਸ ਹੀ ਨਹੀਂ ਹੋਣ ਦਿੱਤਾ ਜਾ ਰਿਹਾ ਹੈਗਾ। ਸੋ ਇਹਦੇ ਨਾਲ 4% ਦੇ ਕਰੀਬ ਅੱਜ ਐਪਲ ਦੇ ਸ਼ੇਅਰ ਜੋ ਆ ਉਹ ਡ੍ਰੌਪ ਵੀ ਹੋਏ ਆ। ਜਸਟਿਸ ਡਿਪਾਰਟਮੈਂਟ ਨੇ ਇਹ ਕਿਹਾ ਵੀ ਐਪਲ ਨੇ ਇਸ ਹਿਸਾਬ ਦਾ ਸਿਸਟਮ ਸੈਟਅਪ ਕੀਤਾ ਹੈ ਵੀ ਕੰਜ਼ਿਊਮਰ ਵਾਰੀ-ਵਾਰੀ ਉਹਨਾਂ ਦੇ ਹੀ ਆਈਫੋਨ ਖਰੀਦੀ ਜਾਣ, ਤੇ ਹੋਰ ਜਿਹੜੇ ਉਹਨਾਂ ਦੇ ਕੰਪੀਟੀਟਰ ਆ ਉਹਨਾਂ ਦੇ ਜਿਹੜੇ ਪਲੇਟਫਾਰਮ ਦੇ ਮੈਸੇਜਿੰਗ ਐਪਸ ਆ ਉਹਨਾਂ ਨੂੰ ਬੰਦ ਕੀਤਾ ਜਾਵੇ। ਲਿਮਟਿੰਗ ਥਰਡ ਪਾਰਟੀ ਵਾਲਟ ਤੇ ਸਮਾਰਟ ਵਾਚ ਦੀ ਜਿਹੜੀ ਕੰਪੈਟੀਬਿਲਿਟੀ ਆ ਉਹ ਹੋਰ ਜਿਹੜੀਆਂ ਐਪਸ ਆ ਉਹਨਾਂ ਦੇ ਨਾਲ ਨਹੀਂ ਜਿਹੜੀ ਉਹਨਾਂ ਨੇ ਸੈਟਅਪ ਕੀਤੀ ਹੈਗੀ। ਸੋ ਐਪਲ ਨੇ $200 ਬਿਲੀਅਨ ਦੀ ਸੇਲ 2023 ਚ ਆਈਫੋਨ ਦੀ ਰਿਪੋਰਟ ਕੀਤੀ ਸੀ, ਤੇ ਐਪਲ ਵਾਚ ਦੀ $40 ਬਿਲੀਅਨ ਦੀ, ਤੇ ਉਹਨਾਂ ਦੀ ਇੱਕ ਹੋਰ ਜਿਹੜੀ ਪ੍ਰੋਫਿਟੇਬਲ ਸਰਵਿਸ ਲਾਈਨ ਆ ਉਹ ਚ $85 ਬਿਲੀਅਨ ਦੀ। US ਦੇ ਅਟਾਰਨੀ ਜਨਰਲ ਮੈਰਿਕ ਗਾਰਲੈਂਡ ਨੇ ਪ੍ਰੈਸ ਕਾਨਫਰੰਸ 'ਚ ਅੱਜ ਕਿਹਾ ਵੀ ਸੁਪਰੀਮ ਕੋਰਟ ਨੇ ਇਹ ਕਿਹਾ ਵੀ ਮੋਨੋਪੋਲੀ ਪਾਵਰਸ ਹੈਗੀਆਂ ਆ, ਵੀ ਇਹਦੇ ਵਿੱਚ ਕੀ ਆ ਵੀ ਟੋਟਲੀ ਪ੍ਰਾਈਸਸ ਨੂੰ ਆਪ ਕੰਟਰੋਲ ਕਰਨਾ ਤੇ ਕੰਪੀਟੀਸ਼ਨ ਨੂੰ ਪੂਰੀ ਤਰ੍ਹਾਂ ਖਤਮ ਕਰ ਦੇਣਾ। ਸੋ ਆਈਫੋਨ ਦਾ ਇਦਾਂ ਹੀ ਆ। ਦੇਖੋ, ਸਭ ਤੋਂ ਜ਼ਿਆਦਾ ਮੁਨਾਫਾ ਐਪਲ ਨੂੰ ਆਈਫੋਨ ਵੇਚ ਕੇ ਹੁੰਦਾ ਸੀ। ਪਹਿਲੋਂ ਦੇ ਨਾਲੋਂ ਇਸ ਦੇ ਵਿੱਚ ਹਾਲਾਤ ਉਹਨਾਂ ਦੇ ਉਦਾਂ ਦੇ ਤਾਂ ਨਹੀਂ ਰਹੇ, ਪਰ ਫਿਰ ਵੀ ਅੱਗੇ ਤੋਂ ਅੱਗੇ ਕੁਛ ਨਾ ਕੁਛ ਜਿਹੜੀਆਂ ਚੀਜ਼ਾਂ ਚੱਲ ਰਹੀਆਂ। ਸੋ ਐਂਟੀ ਟਰਸਟ ਕੇਸ ਹੁਣ ਉਸ ਮਾਮਲੇ ਦੇ ਵਿੱਚ ਜਸਟਿਸ ਡਿਪਾਰਟਮੈਂਟ ਨੇ ਐਪਲ ਦੇ ਉੱਤੇ ਲਾ ਸੂਟ ਜਿਹੜਾ ਆ ਉਹ ਦਰਜ ਕਰ ਦਿੱਤਾ ਆ। ਐਪਲ ਨੂੰ ਕਿਤੇ ਨਾ ਕਿਤੇ ਯੂਰਪ ਵਾਲੇ ਸਿੱਧੇ ਰੱਖਦੇ ਆ। ਉੱਥੇ ਐਪਲ ਵਾਲਿਆਂ ਨੂੰ ਆਖਿਆ ਗਿਆ ਸੀਗਾ ਵੀ ਤੁਹਾਨੂੰ USB-C ਲਾਉਣੀ ਪਊਗੀ, ਕਿਉਂਕਿ ਬਾਕੀ ਸਾਰੀ ਦੁਨੀਆ ਦੇ ਫੋਨਸ ਦੇ ਵਿੱਚ USB-C ਹੁੰਦੀ ਆ ਚਾਰਜਿੰਗ ਦੇ ਲਈ। ਤੁਸੀਂ ਇਕੱਲੀ ਆਪਣੀ ਲਾਈਟਨਿੰਗ ਕੇਬਲ ਲਾਈ ਬੈਠੇ ਆ। ਸੋ ਹੁਣ ਜਿੰਨੇ ਵੀ ਨਵੇਂ ਫੋਨਸ ਐਪਲ ਦੇ 15 ਤੇ ਉਸ ਤੋਂ ਬਾਅਦ ਦੇ ਵਿੱਚ ਜਿੰਨੇ ਵੀ ਆ ਰਹੇ ਆ ਉਹਨਾਂ ਸਾਰਿਆਂ ਦੇ ਵਿੱਚ USB-C ਇਸੇ ਕਰਕੇ ਆ ਰਹੀ ਹੈ। ਯੂਰਪ ਵਾਲੇ ਉੱਥੇ ਰੀਸੈਂਟਲੀ ਹੁਣੇ ਇਹਨਾਂ ਨੂੰ ਵੀ, ਗੂਗਲ ਵਾਲਿਆਂ ਨੂੰ ਵੀ, ਸਾਰਿਆਂ ਨੂੰ ਬਥੇਰੇ ਫਾਈਨ ਹੁੰਦੇ ਆ। ਜਿਹੜੀ ਮੋਨੋਪੋਲੀ ਦੀ ਗੱਲ ਕੀਤੀ ਆ, ਇਹ ਪੱਕੀ ਗੱਲ ਆ ਹਰਜੋਤ ਸਿੰਘ ਜੀ, ਵੀ ਇਹ ਚਾਹੁੰਦੇ ਆ ਵੀ ਇਸੇ ਤਰੀਕੇ ਦੇ ਨਾਲ ਇਕੱਲਾ ਜਿਹੜਾ ਕੰਮ ਚੱਲਦਾ ਰਹੇ। ਉਧਰ ਹਰਜੋਤ ਸਿੰਘ ਜੀ ਇੱਕ ਹੋਰ ਖਬਰ, ਤੇ ਫਿਰ ਆਪਾਂ ਟਰੱਕਿੰਗ ਵਾਲੇ ਪਾਸੇ ਨੂੰ ਵੱਧਦੇ ਹਾਂ। ਟਰੰਪ ਹੁਣਾਂ ਦਾ ਤਕਰੀਬਨ $500 ਬਿਲੀਅਨ ਦੀ ਜਿਹੜਾ ਬੌਂਡ ਇਕੱਠਾ ਕਰਨ ਦਾ ਕੰਮ ਖਾਸਾ ਔਖਾ ਹੋਇਆ ਪਿਆ ਆ। ਨਿਊਯਾਰਕ ਦੀ ਜਿਹੜੀ ਅਟਾਰਨੀ ਜਨਰਲ ਨੇ ਕਿਹਾ ਵੀ ਜੇ ਟਰੰਪ ਹੁਣੀ ਬੌਂਡ ਪੋਸਟ ਕਰਨ ਦੇ ਵਿੱਚ ਨਾਕਾਮਯਾਬ ਰਹਿੰਦੇ ਆ ਤਾਂ ਉਹਨਾਂ ਦੇ ਜਿਹੜੇ ਐਸੈਟਸ ਆ ਉਹਨਾਂ ਨੂੰ ਸੀਜ਼ ਕੀਤਾ ਜਾ ਸਕਦਾ ਹੈ। ਕੋਈ ਵੀ ਇੰਸ਼ੋਰੈਂਸ ਕੰਪਨੀ ਉਹਨਾਂ ਨੂੰ $450 ਮਿਲੀਅਨ ਦਾ ਬੌਂਡ ਦੇਣ ਤੋਂ ਇਨਕਾਰੀ ਹੋਈ ਪਈ ਆ। ਆਲਰੇਡੀ ਜਿਹੜਾ $90 ਮਿਲੀਅਨ ਵਾਲਾ ਬੌਂਡ ਆ ਉਹ ਵੀ ਉਹਨਾਂ ਨੇ ਇੱਕ ਇੰਸ਼ੋਰੈਂਸ ਕੰਪਨੀ ਦੇ ਜ਼ਰੀਏ ਲਿਆ ਹੈਗਾ ਆ। ਤੇ ਉਹ ਚੱਬ ਜਿਹੜੀ ਇੰਸ਼ੋਰੈਂਸ ਕੰਪਨੀ ਸੀ ਉਹਨੇ ਵੀ ਆਪਣੇ ਹੱਥ ਪਿੱਛੇ ਖਿੱਚ ਲਏ ਆ। ਆਪਣੇ ਆਪ ਨੂੰ ਮਲਟੀ ਬਿਲੀਅਨਰ ਦੱਸਦੇ ਆ। ਉਹਨਾਂ ਦੇ ਕੋਲ ਇਸ ਟਾਈਮ ਜਿਹੜੇ ਡਾਲਰ ਇਕੱਠੇ ਕਰਨੇ ਖਾਸੇ ਜਿਹੜੇ ਉਹ ਔਖੇ ਹੋਏ ਪਏ ਆ। ਥੋੜੇ ਦਿਨ ਜਿਹੜੇ ਉਹ ਬਚੇ ਆ। ਟਰੰਪ ਦੀ ਲੀਗਲ ਟੀਮ ਲਗਾਤਾਰ ਨਿਊਯਾਰਕ ਦੇ ਵਿੱਚ ਫਾਈਲਿੰਗਸ ਕਰ ਰਹੀ ਆ ਵੱਖ-ਵੱਖ ਅਦਾਲਤਾਂ 'ਚ ਵੀ ਇਸ ਦੇ ਉੱਤੇ ਕਿਸੇ ਤਰੀਕੇ ਦੀ ਜਿਹੜੀ ਸਟੇ ਮਿਲ ਸਕੇ। ਪਰ ਹਾਲ ਦੀ ਘੜੀ ਸਮਾਂ ਜਿਹੜਾ ਉਹ ਨਜ਼ਦੀਕ ਆਉਂਦਾ ਜਾ ਰਿਹਾ ਆ, ਤੇ ਅਖੀਰਲੇ ਮੌਕੇ ਤੱਕ ਕੀ $450 ਮਿਲੀਅਨ ਤੋਂ ਵੱਧ ਦਾ ਜਿਹੜਾ ਬੌਂਡ ਆ ਉਹ ਇਕੱਠਾ ਕਰ ਸਕਣਗੇ, ਪੋਸਟ ਕਰ ਸਕਣਗੇ। ਇਹ ਹੁਣ ਹਰ ਇੱਕ ਦੇ ਲਈ ਦੇਖਣ ਵਾਲੀ ਗੱਲ ਰਹੇਗੀ। ਹੁਣ ਆਪਾਂ ਟਰੱਕਿੰਗ ਵੱਲ ਆਈਏ ਰਮਨ ਜੀ। ਅੱਜ ਸਭ ਤੋਂ ਪਹਿਲਾਂ ਮੇਨ ਨਿਊਜ਼ ਟਰੱਕਿੰਗ ਦੇ ਨਾਲ ਰਿਲੇਟਡ AV5 ਨੂੰ ਲੈ ਕੇ ਹੈਗੀ ਆ। CTA ਤੇ OOIDA ਜੋ ਆ ਦੋਨੋਂ ਹੀ ਫਾਈਟ ਕਰ ਰਹੇ ਸੀ, ਪਰ ਜੱਜ ਨੇ ਉਹ ਫੇਰ ਚੱਕ ਕੇ ਉਹਨਾਂ ਨੂੰ ਪਰੇ ਮਾਰਿਆ, ਤੇ US ਡਿਸਟ੍ਰਿਕਟ ਕੋਰਟ ਆਫ ਸਦਰਨ ਡਿਸਟ੍ਰਿਕਟ ਜਿਹੜਾ ਕੈਲੀਫੋਰਨੀਆ ਦਾ ਆ, ਉਹਨ ਸਾਰੇ ਆਰਗੂਮੈਂਟ ਜਿਹੜੇ ਆ
ਕੈਲੀਫੋਰਨੀਆ ਟਰੱਕਿੰਗ ਐਸੋਸੀਏਸ਼ਨ ਦੇ ਤੇ ਓਨਰ ਆਪਰੇਟਰ ਇੰਡੀਪੈਂਡੈਂਟ ਡਰਾਈਵਰ ਐਸੋਸੀਏਸ਼ਨ ਦੇ ਰਿਜੈਕਟ ਕਰ ਦਿੱਤੇ ਆ, ਤੇ ਹੁਣ ਜੀ ਕੱਲ ਤੱਕ ਅਪੀਲ ਕਰ ਸਕਦੇ ਆ ਵੀ ਕੀ ਇਹਦੇ ਵਿੱਚ ਕਿੰਨਾ ਕੁ ਚਾਂਸ ਹੈਗੇ ਆ? ਇਹ ਹਰਜੋਤ ਜੀ ਬਿਲਕੁਲ ਡੈਫੀਨੇਟਲੀ ਇਹ 15 ਤਰੀਕ ਦੀ ਇਹ ਆਪਣਾ ਹੈਗਾ ਆ ਡਿਸੀਜਨ ਹੈਗਾ। ਜੀ ਇਹ ਸੇਮ ਜੱਜ ਆ ਜੱਜ ਰੋਜਰ ਬਨੀਟਸ ਬੇਨਿਟਸ ਜਿਨ੍ਹਾਂ ਨੇ 2020 ਦੇ ਵਿੱਚ ਜਦੋਂ ਇੱਥੇ ਰੋਕ ਲਾਈ ਸੀਗੀ ਇੰਜੰਕਸ਼ਨ ਦੀ, ਸੋ ਸੇਮ ਉਹੀ ਜੱਜ ਆ। ਸੋ ਉਹਨਾਂ ਨੇ ਸਾਰੀ ਆਰਗੂਮੈਂਟ ਜਿਹੜੀ ਆ ਉਹ ਡਿਨਾਈ ਕਰ ਦਿੱਤੀ ਹੈਗੀ ਆ, ਤੇ ਜਿਹੜਾ ਕੇਸ ਆ ਉਹ ਰਿਜੈਕਟ ਕਰ ਦਿੱਤਾ ਹੈਗਾ। ਸੋ ਇੱਥੇ ਹੁਣ ਜਿਹੜੀ ਇਹ ਸਿਚੁਏਸ਼ਨ ਕੀ ਆ ਕਿ ਹੁਣ ਦੋਨੋਂ ਜਿਹੜੀਆਂ CTA ਤੇ ਓਡਾ ਹੈਗੀ ਆ ਉਹਨਾਂ ਦੇ ਵੱਲੋਂ ਇਹਨੂੰ ਅਪੀਲ ਕਰਨ ਦਾ ਜਾਂ ਕੁਛ ਵੀ ਉਹ ਕਰਨ ਦਾ ਜਿਹੜਾ ਆ ਉਹ ਅਜੇ ਤੱਕ ਕੋਈ ਉਹਨਾਂ ਵੱਲੋਂ ਇਸ਼ਾਰਾ ਨਹੀਂ ਆਇਆ। ਔਰ ਜਿਹੜਾ ਇਹ ਕਲੇਮ ਹੈਗਾ, ਜੇ ਇਹ ਫਾਈਨਲ ਡਿਨਾਇਲ ਹੈਗੀ ਆ ਇਸ ਵੇਲੇ, ਫਾਈਨਲ ਤਾਂ ਨਹੀਂ, ਚਲੋ ਅਪੀਲ ਕਰ ਸਕਦੇ ਆ, ਬਟ ਇਟ ਵਿਲ ਫਿਰ ਉਹੀ ਲੰਮਾ ਚੌੜਾ ਕੇਸ ਆ, ਤੇ ਇਟ ਕਾਸਟ lot of ਮਨੀ। ਤੇ ਸੋ ਮੇਰੇ ਖਿਆਲ ਦੇ ਵਿੱਚ ਹੈ ਕਿ ਇਹ ਜਿਹੜੀ ਆ ਅਨਫੋਰਚੁਨੇਟਲੀ ਦੋਨਾਂ ਦੇ ਵੱਲੋਂ ਕੋਈ ਜ਼ਿਆਦਾ ਇੰਨਾ ਉਤਸ਼ਾਹ ਨਹੀਂ ਦੇਖਣ 'ਚ ਮਿਲਿਆ, ਤੇ ਹੋ ਸਕਦਾ ਇਹ ਫਾਈਨਲ ਡਿਸੀਜ਼ਨ ਹੋਵੇ AB5 ਦੇ ਉੱਤੇ। ਜੀ ਸੋ ਬਿਲਕੁਲ ਜੋ ਖਬਰਾਂ ਇਹ ਆ ਰਹੀਆਂ ਵੀ ਜਿਹੜੀ ਟਰੱਕਿੰਗ ਐਸੋਸੀਏਸ਼ਨ ਆ ਤੇ ਨਾਲ ਓਏਡਾ ਜੋ ਹੈਗੀ ਆ, ਕੈਲੀਫੋਰਨੀਆ ਦੀ ਟਰੱਕਿੰਗ ਐਸੋਸੀਏਸ਼ਨ ਤੇ ਓਏਡਾ, ਹਜੇ ਤੱਕ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਅਸੀਂ ਅਪੀਲ ਕਰੀਏ ਜਾਂ ਨਾ ਕਰੀਏ। ਕੱਲ ਤੱਕ ਉਹਨਾਂ ਨੂੰ ਕਰਨੀ ਪੈਣੀ ਆ, ਫਰਾਈਡੇ ਤਾਈਂ, ਜੇ ਉਹ ਅਪੀਲ ਕਰਦੇ ਹੈਗੇ ਆ। ਪਰ ਇਹਦੇ ਉੱਤੇ ਬਹੁਤ ਸਾਰੇ ਜਿਹੜੇ ਲੋਕ ਆ ਉਹਨਾਂ ਨੂੰ ਆਸ ਸੀ ਵੀ ਜਿਹੜਾ ਜੱਜ ਆ ਉਹ ਡਿਸੀਜਨ AB5 ਦੇ ਉਲਟੇ ਦਊਗਾ, ਪਰ ਅਲਟੀਮੇਟਲੀ ਜਿਹੜਾ ਆ ਹੁਣ ਦੇਖਦੇ ਆ ਵੀ ਕੱਲ ਤੱਕ ਅਪੀਲ ਹੁੰਦੀ ਆ ਜਾਂ ਫਿਰ ਪਰਮਾਨੈਂਟਲੀ ਜਿਹੜਾ AB5 ਆ ਉਹ ਕੈਲੀਫੋਰਨੀਆ ਦੇ ਵਿੱਚ ਲਾਗੂ ਹੋ ਜਾਂਦਾ ਹੈ। ਇਹਦੇ ਵਿੱਚ ਕਿਉਂਕਿ ਇੱਥੇ ਥੋੜੀ ਜਿਹੀ ਇਸ ਕਰਕੇ ਵੀ ਇਸ ਆਸ ਸੀਗੀ ਕਿਉਂਕਿ ਸੇਮ ਜੱਜ ਸੀ ਜਿਹਨੇ ਪਹਿਲਾਂ ਇੱਥੇ ਸਟੇ ਲਾਈ ਸੀਗੀ, ਸੋ ਉਹ ਸੇਮ ਜੱਜ ਦੇ ਹੋਣ ਕਰਕੇ ਕਾਫੀ ਆਸ ਸੀ ਸ਼ਾਇਦ ਇੱਥੇ ਸਟੇ ਅਜੇ ਲੱਗ ਜਾਵੇ, ਪਰ ਡੈਫੀਨੇਟਲੀ ਜਿਹੜੀ ਆ ਉਹ ਆਸ ਪੂਰੀ ਨਹੀਂ ਹੋਈ। ਤੇ ਸੋ ਇਹ ਜਿਹੜਾ ਹੈਗਾ CTA AB5 ਜਿਹੜਾ ਹੈਗਾ, ਇਹ ਬਿਲਕੁਲ ਜਿਹੜਾ ਇਸ ਤੋਂ ਬਾਅਦ ਜੇ ਕੱਲ ਅਪੀਲ ਨਹੀਂ ਹੁੰਦੀ ਤਾਂ ਉਸ ਤੋਂ ਬਾਅਦ ਫਿਰ ਫੁਲੀ ਇਨਫੋਰਸੇਬਲ ਪਹਿਲਾਂ ਹੀ ਸੀਗਾ, ਬਟ ਫਿਰ ਵੀ ਕਿਤੇ ਨਾ ਕਿਤੇ ਜਾ ਕੇ ਜਿਹੜੀ ਸਟੇਟ ਆਫ ਕੈਲੀਫੋਰਨੀਆ ਉਹ ਕਿਤੇ ਨਾ ਕਿਤੇ ਰੁਕ ਜਾਂਦੀ ਸੀ। ਸੋ ਇਹਦਾ ਇੱਕ ਵਾਰੀ ਫਿਰ ਦੱਸਦੇ ਜਾਈਏ ਆਪਣੇ ਸਾਰੇ ਸੁਣਨ ਵਾਲਿਆਂ ਨੂੰ ਕਿ ਜਿਹੜਾ AB5 ਲਾਅ ਹੈਗਾ, ਇਹਦੇ ਵਿੱਚ ਜਿਹੜਾ ਟਰੱਕਿੰਗ ਕੰਪਨੀ ਹੈਗੀ ਆ ਜਾਂ ਜਿਹੜਾ ਇੰਪਲੋਇਰ ਹੈਗਾ, ਇਹ ਉਹਦੇ ਲਈ ਲਾਅ ਹੈਗਾ ਕਿ ਇੰਪਲੋਇਰ ਨੇ ਆਇਡੈਂਟੀਫਾਈ ਕਰਨਾ ਜਦੋਂ ਉਹਨੇ ਕਿਸੇ ਨੂੰ ਹਾਇਰ ਕਰਨਾ ਆ ਕਿ ਉਹ ਉਹਦਾ ਇੰਡੀਪੈਂਡੈਂਟ ਕਾਂਟਰੈਕਟਰ ਆ ਜਾਂ ਉਹਦਾ ਇੰਪਲੋਈ ਆ। ਸੋ ਇਹਦੇ ਵਿੱਚ ਬਹੁਤ ਜਣਿਆਂ ਦੇ ਵਿੱਚ ਇਹ ਚੀਜ਼ ਸੋਚ ਹੈਗੀ ਹੈ ਕਿ ਸ਼ਾਇਦ ਇਹ ਓਨਰ ਆਪਰੇਟਰ ਵਾਸਤੇ ਲਾਅ ਆ। ਇਹ ਲਾਅ ਜਿਹੜਾ ਹੈਗਾ ਇਹ ਟਰੱਕਿੰਗ ਕੰਪਨੀ ਜਾਂ ਇੰਪਲੋਇਰ ਵਾਸਤੇ ਹੈਗਾ। ਸੋ ਇਹਦੇ ਵਿੱਚ ਜਦੋਂ ਟਰੱਕਿੰਗ ਕੰਪਨੀ ਨੇ ਕਿਸੇ ਨੂੰ ਹਾਇਰ ਕਰਨਾ ਹੈ, ਆਪਾਂ ਸਪੈਸੀਫਿਕਲੀ ਟਰੱਕਿੰਗ ਇੰਡਸਟਰੀ ਦੀ ਗੱਲ ਕਰਦੇ ਹਾਂ, ਸੋ ਜਦੋਂ ਟਰੱਕਿੰਗ ਕੰਪਨੀ ਨੇ ਕਿਸੇ ਨੂੰ ਹਾਇਰ ਕਰਨਾ ਆ, ਉਹਨੇ ਇਹ ਦੇਖਣਾ ਆ ABC ਟੈਸਟ ਜਿਹੜਾ ਆ ਉਹ ਯੂਜ਼ ਕਰਨਾ ਆ ਟੂ ਮੇਕ ਸ਼ੋਰ ਕਿ ਜਿਹਨੂੰ ਹਾਇਰ ਕਰ ਰਿਹਾ ਉਹ ਇੰਡੀਪੈਂਡੈਂਟ ਕਾਂਟਰੈਕਟਰ ਆ ਜਾਂ ਉਹ ਇੰਪਲੋਈ ਆ। ਹੁਣ ਇਹਦੇ ਵਿੱਚ ABC ਟੈਸਟ ਕੀ ਆ? ਸੋ ABC ਟੈਸਟ ਦੇ ਵਿੱਚ ਜਿਹੜਾ A ਪ੍ਰੋਂਗ ਹੈਗੀ ਆ ਉਹ ਹੈਗੀ ਆ ਕਿ that the worker is free from the control and direction of the hirer in the connection with the performance of work both under the contract for the performance of such work and in fact। ਇਹਦਾ ਮਤਲਬ ਇਹ ਹੈ ਕਿ ਜਿਹੜਾ ਵਰਕਰ ਜਿਹਨੂੰ ਹਾਇਰ ਕਰਨਾ ਉਹ ਉਹਨਾਂ ਦੇ ਡਾਇਰੈਕਟ ਕੰਟਰੋਲ ਤੇ ਡਾਇਰੈਕਸ਼ਨ ਦੇ ਵਿੱਚ ਨਹੀਂ ਹੋਣਾ ਚਾਹੀਦਾ। ਜੇ ਉਹ ਡਾਇਰੈਕਟ ਕੰਟਰੋਲ ਜਾਂ ਉਹਦੇ ਵਿੱਚ ਹੈਗਾ ਤੇ ਦੈਨ ਉਹ ਇੰਪਲੋਈ ਹੈਗਾ, ਉਹ ਇੰਡੀਪੈਂਡੈਂਟ ਕਾਂਟਰੈਕਟਰ ਨਹੀਂ ਹੈਗਾ। ਉਸ ਤੋਂ ਬਾਅਦ ਜਿਹੜੀ ਪ੍ਰੋਂਗ B ਹੈਗੀ ਆ, ਜਿਹੜੀ ਕਿ ਸਾਰਿਆਂ ਨੂੰ ਜ਼ਿਆਦਾ ਸਾਡੀ ਪ੍ਰੋਬਲਮੈਟਿਕ ਹੈਗੀ ਆ ਆਪਣੇ ਟਰੱਕਿੰਗ ਇੰਡਸਟਰੀ ਦੀ। ਪ੍ਰੋਂਗ B ਕਹਿੰਦੀ ਆ ਦਾ ਵਰਕਰ ਪਰਫਾਰਮ ਵਰਕ ਦੈਟ ਇਜ਼ ਆਊਟਸਾਈਡ ਆਫ ਦਾ ਯੂਜ਼ੂਅਲ ਕੋਰਸ ਆਫ ਦਾ ਹਾਇਰਿੰਗ ਐਂਟੀਟੀ ਬਿਜ਼ਨਸ। ਕਹਿਣ ਦਾ ਭਾਵ ਇਹ ਆ ਕਿ ਜਿਹੜੇ ਉਹਨੂੰ ਹਾਇਰ ਕੀਤਾ ਆ, ਜਿਹੜਾ ਬੰਦਾ ਹਾਇਰ ਕਰਨ ਵਾਲਾ ਆ, ਜੋ ਬਿਜ਼ਨਸ ਕਰਦਾ ਆ,
ਜਿਹਨੂੰ ਹਾਇਰ ਕੀਤਾ ਉਹਦਾ ਬਿਜ਼ਨਸ ਤੇ ਦੋਨਾਂ ਦਾ ਬਿਜ਼ਨਸ ਸੇਮ ਨਹੀਂ ਹੋਣਾ ਚਾਹੀਦਾ, ਸੇਮ ਲਾਈਨ ਆਫ ਬਿਜ਼ਨਸ ਨਹੀਂ ਹੋਣੇ ਚਾਹੀਦੇ। ਜਿੱਦਾਂ ਇੱਕ ਟਰੱਕਿੰਗ ਕੰਪਨੀ ਦੂਜੇ ਓਨਰ ਆਪਰੇਟਰ ਨੂੰ ਹਾਇਰ ਕਰਦੀ ਆ ਲੋਡ ਕਰਨ ਵਾਸਤੇ, ਉਹ ਨਹੀਂ ਕਰ ਸਕਦੀ। ਇੱਕ ਬ੍ਰੋਕਰ ਜਿਹੜਾ ਹੈਗਾ, ਇੰਡੀਪੈਂਡੈਂਟ ਬ੍ਰੋਕਰ ਹੈਗਾ ਜਿਹੜਾ, ਉਹ ਇੱਕ ਟਰੱਕਿੰਗ ਕੰਪਨੀ ਨੂੰ ਹਾਇਰ ਕਰ ਸਕਦਾ ਹੈਗਾ, ਜਾਂ ਇੱਕ ਟਰੱਕਿੰਗ ਕੰਪਨੀ ਜਿਹੜੀ ਉਹ ਲੋਡ ਜਿਹੜੀ ਟਰੱਕਿੰਗ ਨੂੰ ਦੂਜੀ ਕੰਪਨੀ ਨੂੰ ਦਿੰਦੀ ਆ, ਉਹ ਪ੍ਰੋਂਗ B ਦੇ ਵਿੱਚ ਆਉਂਦੀ ਆ। ਸੋ ਉਹਦੇ ਤੇ ABC ਟੈਸਟ ਫੇਲ ਹੁੰਦਾ ਹੈ ਤੇ AV5 ਲਾਗੂ ਹੁੰਦਾ। ਜਿਹੜੀ C ਪ੍ਰੋਂਗ ਹੈਗੀ ਆ, ਉਹ ਹੈਗੀ ਆ the worker is customarily engaged in the independently established trade, occupation or business at the same nature as the work performed for the hiring entity। ਸੋ ਇਹ ਵੀ ਜਿਹੜੀ ਚੀਜ਼ ਆ ਇਹ ਸੇਮ ਆ ਕਿ ਉਹ ਇੰਡੀਪੈਂਡੈਂਟਲੀ ਆਪਰੇਟਡ ਹੋਵੇ, ਆਕੂਪੇਸ਼ਨ ਜਿਹੜੀ ਉਹਦੀ ਹੈਗੀ ਆ ਉਹ ਇੰਡੀਪੈਂਡੈਂਟਲੀ ਹੋਵੇ, ਸੇਮ ਨੇਚਰ ਦਾ ਜਿਹੜਾ ਹਾਇਰਿੰਗ ਐਂਟੀਟੀ ਨੇ ਜੇ ਪ੍ਰੋਵਾਈਡ ਕੀਤਾ ਆ। ਸੋ ਡਿਫਰੈਂਟ ਢੰਗ ਦੇ ਨਾਲ ਆਪਾਂ ਜੇ ਇਹਨੂੰ ਦੇਖੀਏ, ਇਹਦੇ ਵਿੱਚ ਬਿਜ਼ਨਸ ਟੂ ਬਿਜ਼ਨਸ ਐਗਜ਼ੈਂਪਸ਼ਨ ਦਿੱਤੀ ਗਈ ਸੀ, ਕਾਫੀ ਸਟ੍ਰਿਕਟ ਹੈਗੀ ਆ, ਤੇ ਉਹਦੇ ਲਈ ਵੀ ਆਪਾਂ ਕਿਸੇ ਦਿਨ ਫਿਰ ਡੀਟੇਲ ਦੇ ਵਿੱਚ ਗੱਲ ਕਰਾਂਗੇ। ਪਰ ਡੈਫੀਨੇਟਲੀ ਹੁਣ ਜਿਹੜਾ ਇਹ ਹੈਗਾ AB5 ਦਾ ਜਿਹੜਾ ਲਾਅ ਹੈਗਾ, ਇਹ ਪ੍ਰੀਟੀ ਮੱਚ ਆਲਮੋਸਟ ਡਨ ਹੈਗਾ। ਔਰ ਜਿਹੜਾ ABC ਟੈਸਟ ਹੈਗਾ, ਇਹ ਤੁਸੀਂ ਯੂਜ਼ ਕਰਨਾ ਹੈਗਾ ਟੂ ਫਿਗਰ ਆਊਟ ਕਿ ਜਿਹਨੂੰ ਤੁਸੀਂ ਹਾਇਰ ਕਰ ਰਹੇ ਆ ਉਹ ਤੁਹਾਡਾ ਇੰਪਲੋਈ ਆ ਜਾਂ ਇੰਡੀਪੈਂਡੈਂਟ ਕਾਂਟਰੈਕਟਰ ਆ। ਇੱਕ ਹੋਰ ਹਰਜੋਤ ਭਾਜੀ ਜਿਹੜੀ ਗੱਲ ਮੈਨੂੰ ਪਿਛਲੇ ਵੀਕ ਜਿਹੜੀ ਕਾਨਫਰੰਸ ਤੇ ਗਏ ਸੀ ਉੱਥੇ ਪਤਾ ਲੱਗੀ ਆ ਜੀ ਕਿ ਜੇ ਕੋਈ ਵੀ ਕੰਪਨੀ ਜਿਹੜੀ ਆ ਉਹ ਕਿਸੇ ਇੰਡੀਪੈਂਡੈਂਟ ਕਾਂਟਰੈਕਟਰ ਨੂੰ ਹਾਇਰ ਕਰਦੀ ਆ, ਤੇ ਉਹ ਇੰਡੀਪੈਂਡੈਂਟ ਕਾਂਟਰੈਕਟਰ ਜਿਹੜਾ ਆ ਉਹ 90 ਡੇਜ਼, ਐਨੀ ਗਿਵਨ 90 ਡੇਜ਼ ਦੇ ਵਿੱਚ ਜੇ 60 ਡੇਜ਼ ਉਹਨਾਂ ਨਾਲ ਕੰਮ ਕਰਦਾ ਆ, ਤੇ ਉਸ ਕੰਪਨੀ ਦੀ ਜ਼ਿੰਮੇਵਾਰੀ ਬਣ ਜਾਂਦੀ ਆ ਉਸ ਇੰਡੀਪੈਂਡੈਂਟ ਕਾਂਟਰੈਕਟਰ ਦੀ ਕੰਪਲਾਇੰਸ ਕਰਵਾਉਣ ਦੀ। ਸੋ ਉਹਨੂੰ ਕੰਪਲਾਇੰਟ ਕੰਪਨੀ ਰੱਖਣਾ ਪੈਣੀ ਆ। ਸੋ ਉਹਦੀ ਕੰਪਲਾਇੰਸ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਹਾਇਰਿੰਗ ਕੰਪਨੀ ਦੀ ਬਣ ਜਾਂਦੀ ਆ। ਸੋ ਇਹ ਵੀ ਇੱਕ ਕਾਫੀ ਮਤਲਬ ਕਿ ਇੰਟਰਸਟਿੰਗ ਫੈਕਟ ਸੀਗਾ ਕਿ ਮੈਨੂੰ ਪਹਿਲਾਂ ਨਹੀਂ ਸੀ ਪਤਾ। ਪਰ ਐਨੀ ਗਿਵਨ 90 ਡੇਜ਼ ਦੇ ਵਿੱਚ ਜੇ 60 ਡੇ ਤੁਸੀਂ ਕਿਸੇ ਕੰਪਨੀ ਨੂੰ ਕੰਮ ਦਿੰਦੇ ਆ, ਕੰਮ ਕਰਦੇ ਆ, ਤੇ ਉਹਨਾਂ ਦੀ ਕੰਪਲਾਇੰਸ ਦੀ ਜ਼ਿੰਮੇਵਾਰੀ ਤੁਹਾਡੀ ਬਣਦੀ ਆ, ਤੇ ਤੁਸੀਂ ਉਹਨੂੰ ਕਿੱਦਾਂ ਕੰਪਲਾਇੰਟ ਕਰਨਾ ਆ ਇਹ ਤੁਹਾਡੇ ਤੇ ਆ ਜੀ। ਸੋ ਬਿਲਕੁਲ ਸਰੋਤਿਓ, ਤੁਸੀਂ ਵੀ ਇਸ ਸੰਬੰਧ ਦੇ ਵਿੱਚ ਕਾਲ ਕਰ ਸਕਦੇ ਹੋ। ਤੁਹਾਨੂੰ ਕੋਈ ਕਨਫਿਊਜ਼ਨ ਆ, ਕੁਐਸਚਨ ਹੈਗਾ, 408 272 5200 408 272 5200। ਲਾਸਟ ਵੀਕ ਆਪਾਂ ਬਾਲੀਆਂ ਕਾਲਾਂ ਇਸ ਸੰਬੰਧ ਚ ਨਹੀਂ ਲੈ ਸਕੇ ਕਿਉਂਕਿ ਰਮਨ ਭਾਜੀ ਮੀਟਿੰਗ ਦੇ ਵਿੱਚ ਸੀ। ਸਾਡੇ ਇੱਕ ਸਰੋਤੇ ਮਨਜੀਤ ਸਿੰਘ ਸਿੰਘ ਹੁਣੀ ਕਹਿੰਦੇ ਆ ਰਮਨ ਭਾਜੀ ਜਿੰਨਾ ਮਰਜ਼ੀ ਸਮਝਾਓ ਇਹਨੀ ਸਮਝਣਾ ਨਹੀਂ ਚਾਹੁੰਦੇ। ਨਹੀਂ, ਇਹ ਨਹੀਂ ਗੱਲ ਆਪਾਂ ਨੈਗੇਟਿਵ ਸੈਂਸ ਚ ਨਾ ਲਈਏ। ਆਪਾਂ ਜਿਹੜਾ ਸ਼ੋਅ ਆ ਇਹਦਾ ਮੇਨ ਮਕਸਦ ਇਕੱਲਾ ਟਰੱਕਿੰਗ ਦਾ ਨਹੀਂ, ਸਾਡੇ ਜਿੰਨੇ ਵੀ ਸ਼ੋਜ਼ ਹੈਗੇ, ਚਾਹੇ ਉਹ ਇਮੀਗ੍ਰੇਸ਼ਨ ਨੂੰ ਲੈ ਕੇ, ਅਪਡੇਟ ਅਮਰੀਕਾ ਜਾਂ ਅਪਡੇਟ ਕੈਲੀਫੋਰਨੀਆ, ਅਪਡੇਟ ਜਿਹੜਾ ਟਰੱਕਿੰਗ ਹੋ ਗਿਆ, ਅਪਡੇਟ ਐਗਰੀਕਲਚਰ, ਸੋ ਸਾਰੇ ਸ਼ੋਅ ਆਪਾਂ ਇਸ ਹਿਸਾਬ ਨਾਲ ਸੈੱਟ ਕੀਤੇ ਆ ਕਿ ਤੁਹਾਡਾ ਜਿਹੜਾ ਪੰਜਾਬੀਆਂ ਦਾ ਕੋਈ ਇੱਕ ਮੀਡੀਆ ਆ ਜਿਹੜਾ ਤੁਹਾਨੂੰ ਐਜੂਕੇਸ਼ਨ ਦਿੰਦਾ ਆ, ਜਿਹੜਾ ਤੁਸੀਂ ਇੱਥੋਂ ਕੁਝ ਸਿੱਖ ਸਕੋ। ਉਹਨੂੰ ਲਾਗੂ ਕਰਨਾ ਜਾਂ ਨਾ ਕਰਨਾ ਉਹ ਤੁਹਾਡੀ ਮਰਜ਼ੀ ਆ ਕਿਸੇ ਦੀ ਵੀ। ਸੋ ਇਹਦੇ ਵਿੱਚ AB5 ਦਾ ਫੇਰ ਮੈਂ ਜਾਂਦੇ ਜਾਂਦੇ ਕਲੀਅਰ ਕਰਦਾ ਜਾਵਾਂ ਜਦ ਤੱਕ ਸਾਨੂੰ ਕੋਈ ਕਾਲਸ ਆਉਂਦੀਆਂ ਹੈਗੀਆਂ। ਕੈਲੀਫੋਰਨੀਆ ਟਰੱਕਿੰਗ ਦੇ ਇੱਕ ਆਫੀਸ਼ੀਅਲ ਨੇ ਕਹਿੰਦੇ ਫਰੇਟ ਵੇਵ ਨੂੰ ਦੱਸਿਆ ਵੀ ਜਿਹੜੀਆਂ ਕੰਪਨੀਆਂ ਹਜੇ ਵੀ ਲੀਜ਼ ਪਰਚੇਜ਼ ਐਗਰੀਮੈਂਟ ਦੇ ਅੰਡਰ ਡਰਾਈਵਰ ਨੂੰ ਇੰਪਲਾਈ ਕਰ ਰਹੀਆਂ ਹੈਗੀਆਂ ਆ, ਉਹ ਰੋਂਗ ਸਾਈਡ ਹੈਗੀਆਂ ਆ ਰਿਵਾਈਜ਼ ਸਟੇਟ ਐਨਫੋਰਸਮੈਂਟ ਐਫਰਟ ਦੇ। ਸੋ ਉਹਨਾਂ ਦੇ ਉੱਤੇ ਜਿਹੜੀ ਸਿਚੁਏਸ਼ਨ ਆ ਇਹ ਉਹਨਾਂ ਨੂੰ ਇਹ ਜਿਹੜਾ ਆ ਅਫੈਕਟ ਕਰੂਗਾ। ਸੋ ਇਹ ਬਹੁਤ ਧਿਆਨ ਰੱਖਣ ਜੋ ਗੱਲ ਆ ਜੋ ਲੀਜ਼ ਪਰਚੇਜ਼ ਐਗਰੀਮੈਂਟ ਦੇ ਵਿੱਚ ਹੈਗੇ ਆ। ਕੈਲੀਫੋਰਨੀਆ ਟਰੱਕਿੰਗ ਕੰਪਨੀ ਦਾ ਜੋ ਲੀਜ਼ ਪਰਚੇਜ਼ ਐਗਰੀਮੈਂਟ ਆ ਕਿਸੇ ਵੀ ਟਰੱਕਿੰਗ ਕੰਪਨੀ ਦਾ, ਕਹਿੰਦੇ ਬੇਸਿਕਲੀ ਦੇ ਆਰ ਸਕਰੂਡ ਅੰਡਰ AB5 ਐਨਫੋਰਸਮੈਂਟ। ਤੇ ਇਸੇ ਕਰਕੇ ਇੱਕ ਬਹੁਤ ਵੱਡੀ ਕੰਪਨੀ ਜਿਹੜੀ ਯੂਨੀਵਰਸਲ ਲੌਜਿਸਟਿਕਸ ਆ, ਉਹਨਾਂ ਨੇ 2022 ਦੇ ਵਿੱਚ ਜਿੰਨੇ ਵੀ ਉਹਨਾਂ ਦੇ ਇੰਡੀਪੈਂਡੈਂਟ ਕੰਟਰੈਕਟਰ ਸੀ ਉਹਨਾਂ ਨੂੰ ਇੰਪਲਾਈ ਚ ਕਨਵਰਟ ਕਰਤਾ ਸੀ। ਬਿਲਕੁਲ ਭਾਜੀ, ਜਿਹੜੀ ਇਸ ਵੇਲੇ ਇੱਕ ਹੋਰ ਚੀਜ਼ ਦੱਸਦੇ ਆ ਕਿ ਜਿਹੜੀ ਪ੍ਰੈਡੇਟਰੀ ਲੀਸਿੰਗ ਹੈਗੀ ਆ ਜਾਂ ਆਪਣੀ ਲੀਜ਼ ਟੂ ਓਨ ਪ੍ਰੈਡੇਟਰੀ ਲੀਸਿੰਗ ਹੈਗੀ ਆ, ਉਹਦੀ ਇਸ ਵੇਲੇ ਮੀਟਿੰਗ ਚੱਲ ਰਹੀ ਹੈਗੀ ਹੈ ਤੇ ਆਪਣੇ ਨਾਪਤਾ ਵੱਲੋਂ ਵੀ ਆਪਣੀ ਰਿਪਰੈਜ਼ੈਂਟੇਟਿਵ ਉਹਨਾਂ ਦੇ ਵਿੱਚ ਹੈਗੇ ਆ। ਔਰ ਆਪਾਂ ਇਸ ਵੇਲੇ ਉਹ ਮੀਟਿੰਗ ਵੀ ਅਟੈਂਡ ਕਰ ਰਹੇ ਹਾਂ ਜਿਹਦੇ ਵਿੱਚ ਕੀ ਡਿਸਕਸ਼ਨ ਚੱਲ ਰਹੀ ਹੈਗੀ ਕਿ ਕੈਰੀਅਰ ਕਿਸ ਤਰ੍ਹਾਂ ਇਹਨੂੰ ਜਿਹੜਾ ਆ ਉਹ ਕਰ ਸਕਦਾ ਹੈਗਾ, ਕਲੀਨ ਕਰ ਸਕਦਾ ਹੈਗਾ ਜਾਂ ਕਿੱਦਾਂ ਉਹਨੂੰ ਕਰਨਾ ਚਾਹੀਦਾ। ਸੋ ਉਹ ਵੀ ਨਾਲ ਨਾਲ ਚੱਲ ਰਹੀ ਹੈਗੀ ਹੈ ਜਿਹਦੇ ਵਿੱਚ ਕਿ ਕਾਫੀ ਪੁਆਇੰਟਸ ਜਿਹੜੇ ਆ
ਉਹ ਮੈਨੂੰ ਭੇਜੇ ਜਾ ਰਹੇ ਇਸ ਵੇਲੇ ਕਿ ਕਿਹੜੀ ਚੀਜ਼ ਆ ਡਰਾਈਵਰ ਜਿਹੜੀ ਆ ਲੀਜ਼ ਪਰਚੇਸ ਪ੍ਰੋਗਰਾਮ ਹੈਗਾ ਇੰਪਲੋਇਰ ਵੱਲੋਂ ਦਿੱਤਾ ਗਿਆ, ਉਹ ਕੰਟਰੈਕਟ 'ਚ ਕੀ ਹੋਣਾ ਚਾਹੀਦਾ, ਕੰਟਰੈਕਟ ਕਿੱਦਾਂ ਰੀਡ ਕਰਨਾ ਚਾਹੀਦਾ, ਕੰਟਰੈਕਟ ਡਰਾਈਵਰ ਨੂੰ ਅੰਡਰਸਟੈਂਡ ਹੋਣਾ ਚਾਹੀਦਾ ਬਿਫੋਰ ਦੇ ਸਾਈਨ ਇਟ, ਤੇ ਉਹਦੇ ਨਾਲ ਜਿਹੜਾ ਆ ਜੀ ਕਾਫੀ ਡੀਟੇਲ ਦੇ ਵਿੱਚ ਗੱਲ ਹੋ ਰਹੀ ਹੈ। ਸੋ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਫਿਰ ਆਪਾਂ ਉਹਦੇ ਬਾਰੇ 'ਚ ਵੀ ਗੱਲ ਕਰਾਂਗੇ, ਪਰ ਜਿੱਦਾਂ ਆਪਾਂ ਨੂੰ ਇਨਫੋਰਮੇਸ਼ਨ ਆਈ ਜਾਂਦੀ ਆਪਾਂ ਉਹਦੇ ਵਿੱਚ ਵੀ ਗੱਲ ਕਰੀ ਜਾਵਾਂਗੇ ਨਾਲ। ਇੱਕ ਚੀਜ਼ ਜਿਹੜੀ ਸਾਰੇ ਦੇ ਵਿੱਚ ਆ, ਜਿਹੜੇ ਆਰਟੀਕਲ ਲਿਖਿਆ ਉਹਨਾਂ ਨੇ ਕਿਹਾ ਵੀ ਕਿਤੇ ਨਾ ਕਿਤੇ ਟਰੱਕਿੰਗ ਦੇ ਕੋਲ ਹੁਣ ਇੱਕ ਹੀ ਚਾਰਾ ਰਹਿ ਗਿਆ ਆ। ਅਦਾਲਤਾਂ ਵਿੱਚ ਤਾਂ AB5 ਨੂੰ ਰਿਪੀਲ ਕਰਨ ਵਾਲੀ ਗੱਲ ਤੇ ਤਕਰੀਬਨ ਕੰਨ ਦੀ ਮੋਹਰੇ ਉਹਨਾਂ ਨੂੰ ਨਜ਼ਰ ਆ ਰਹੀ ਹੈ, ਰਾਹ ਬੰਦ ਆ। ਕਹਿੰਦੇ ਲੈਜਿਸਲੇਟਿਵ ਤਰੀਕਾ ਹੀ ਜਿਹੜਾ ਇੱਕ ਹੋ ਸਕਦਾ ਆ, ਜੇ ਇਹ ਸੋਚਦੇ ਆ ਵੀ ਹਾਂ ਆਪਾਂ ਇਸ ਤਰੀਕੇ ਦੇ ਨਾਲ ਕਰ ਸਕਦੇ ਹਾਂ ਤਾਂ। ਸੋ ਕੁਛ ਰਿਪਬਲਿਕਨਸ ਟਰਾਈ ਕਰ ਰਹੇ ਆ AB5 ਨੂੰ ਰਿਪੀਲ ਕਰਨ ਦੇ ਲਈ। ਉੱਦਾਂ ਦੇਖਿਆ ਜਾਵੇ ਜਦੋਂ ਗਵਰਨਰ ਨੂੰ ਰਿਪੀਲ ਕਰਨਾ ਹੋਵੇ, ਜਿੱਦਾਂ ਹੁਣ ਪ੍ਰੋਪ 47 ਦੇ ਵਿੱਚ ਅਮੈਂਡਮੈਂਟ ਕਰਨ ਦੇ ਲਈ ਬੈਲਟ ਦੇ ਉੱਤੇ ਲਿਆਉਣ ਦੀ ਕੋਸ਼ਿਸ਼ ਆ, ਜੇ ਟਰੱਕਰਸ ਨੂੰ ਲੱਗਦਾ ਆ ਵੀ ਇਹ ਬਹੁਤ ਮਾੜਾ ਆ, ਬਹੁਤ ਸਾਰੀ ਦੁਨੀਆ ਟਰੱਕਿੰਗ ਇੰਡਸਟਰੀ ਦੇ ਨਾਲ ਜੁੜੀ ਆ, ਤੇ ਫਿਰ ਤੁਹਾਨੂੰ ਵੀ ਇੱਕ ਬੈਲਟ ਦੇ ਉੱਤੇ ਲਿਆਉਣ ਦੇ ਲਈ ਕੋਈ ਸਾਈਨ ਮੁਹਿੰਮ ਚਲਾਉਣੀ ਚਾਹੀਦੀ ਆ। ਜੇ ਅਦਾਲਤਾਂ ਦੇ ਵਿੱਚ ਨਹੀਂ ਤੁਹਾਡਾ ਸਰ ਰਿਹਾ ਤਾਂ ਐਟਲੀਸਟ ਤੁਸੀਂ ਜਨਤਾ ਦੇ ਮੂਹਰੇ, ਅਦਾਲਤ ਦੀ ਥਾਂ ਦੇ ਉੱਤੇ ਲੋਕਾਂ ਦੇ ਮੂਹਰੇ ਸਿੱਧਾ ਇਸ ਨੂੰ ਰਿਪੀਲ ਕਰਨ ਦੇ ਲਈ ਜਾਂ ਇਸ ਦੇ ਵਿੱਚ ਅਮੈਂਡਮੈਂਟ ਕਰਾਉਣ ਦੇ ਲਈ ਜ਼ੋਰ ਜਿਹੜਾ ਉਹ ਤੁਸੀਂ ਲਾ ਸਕਦੇ ਆ। ਇੱਕ ਦੂਜੇ ਦੇ ਨਾਲ ਫੋਨ ਕਾਲਸ ਦੇ ਵਿੱਚ ਗੱਲ ਕਰਕੇ ਨਹੀਂ ਹੋਣਾ। ਜਿਹੜਾ ਕਾਨੂੰਨ ਦੇ ਜ਼ਰੀਏ ਚੀਜ਼ ਬਣ ਗਈ ਆ, ਉਸ ਦਾ ਤੋੜ ਵੀ ਕਾਨੂੰਨ ਦੇ ਜ਼ਰੀਏ, ਉਸ ਦਾ ਤੋੜ ਵੀ ਜਿਹੜਾ ਆ ਉਹ ਲੈਜਿਸਲੇਟਿਵ ਤਰੀਕੇ ਦੇ ਨਾਲ ਹੀ ਤੁਹਾਡੇ ਕੋਲ ਆਉਣਾ ਆ। ਸੋ ਉਹਦੇ ਲਈ ਵੀ ਤੁਹਾਨੂੰ ਕੋਈ ਨਾ ਕੋਈ ਮੁਹਿੰਮ ਕਰਨੀ ਚਾਹੀਦੀ। 2022 ਦੇ ਵਿੱਚ ਵੀ ਇੱਕ ਕੋਸ਼ਿਸ਼ ਹੋਈ ਸੀ, ਪਰ ਬਹੁਤੀ ਕਾਰਗਰ ਸਾਬਤ ਨਹੀਂ ਹੋ ਸਕੀ। 2022 ਦੇ ਵਿੱਚ ਸੋਚ ਰਹੇ ਸੀਗੇ ਵੀ AB5 ਨੂੰ ਰਿਪੀਲ ਕਰਨ ਦੇ ਲਈ 2022 ਦੇ ਵਿੱਚ ਬੈਲਟ ਦੇ ਉੱਤੇ ਆ ਸਕਦਾ ਆ, ਪਰ ਉਹ ਕੰਮ ਜਿਹੜਾ ਹੋ ਰਿਹਾ। ਉਦੋਂ AB5 ਨੂੰ ਰਿਪੀਲ ਕਰਵਾਇਆ ਕਿਹਨਾਂ ਨੇ ਕਰਵਾਇਆ, ਤੁਹਾਨੂੰ ਸਭ ਨੂੰ ਯਾਦ ਦਿਵਾ ਦਿੰਦੇ ਆ। ਊਬਰ, ਲਿਫਟ, ਡੋਰਡੈਸ਼, ਇਹਨਾਂ ਸਾਰਿਆਂ ਨੇ ਆਪਣੇ ਆਪ ਨੂੰ AB5 ਚੋਂ ਕਢਾ ਲਿਆ। ਤੇ ਭਾਈ ਜੇ ਟਰੱਕਿੰਗ ਵਾਲੇ ਵੀ ਚਾਹੁੰਦੇ ਆ ਤੇ ਤੁਹਾਨੂੰ ਵੀ ਕੁਝ ਉਦਾਂ ਦਾ ਹੀ ਫਿਰ ਕਿਤੇ ਨਾ ਕਿਤੇ ਕਰਨਾ ਪੈਣਾ ਆ। ਜੇ AB5 ਲੱਗੇ ਤਾਂ ਸਾਰਿਆਂ ਤੇ ਲੱਗੇ, ਜੇ ਬਾਕੀ ਐਗਜ਼ੈਂਪਸ਼ਨ ਲੈ ਰਹੇ ਆ ਤੇ ਜੇ ਤੁਸੀਂ ਵੀ ਲੈਣਾ ਚਾਹੁੰਦੇ ਤਾਂ ਫਿਰ ਤੁਹਾਨੂੰ ਵੀ ਫਿਰ ਇਸੇ ਹੀ ਕਾਨੂੰਨ ਦਾ ਸਹਾਰਾ ਲੈਣਾ ਪੈਣਾ ਹੈਗਾ ਆ। ਇਹਦੇ 'ਚ ਨਾ ਰਾਜਕਨਵੀਰ ਸਿੰਘ ਜੀ, ਰਮਨ ਜੀ, ਮੈਨੂੰ ਕਾਫੀ ਇੰਪੋਸੀਬਲ ਲੱਗਦਾ, ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚ, ਕਿਉਂਕਿ ਯੂਨੀਅਨਸ ਇਹ ਬਿੱਲ ਲੈ ਕੇ ਆਈਆਂ ਤੇ ਯੂਨੀਅਨਸ ਬਹੁਤ ਸਟਰੋਂਗ ਹੈਗੀਆਂ। ਤੇ ਦੂਸਰਾ ਲੇਬਰ ਸੈਕਟਰੀ ਨੂੰ ਲੈ ਕੇ ਹੁਣ ਉੱਥੇ ਜਿਹੜੀ ਸਾਡੇ US ਦੀ ਜਿਹੜੀ ਮੇਨ ਲੇਬਰ ਸੈਕਟਰੀ, ਉਹਦੀ ਪੋਜੀਸ਼ਨ ਨੂੰ ਲੈ ਕੇ ਕਿੰਨਾ ਰੌਲਾ ਪੈਂਦਾ। ਅਲਟੀਮੇਟਲੀ ਜਿਹੜਾ ਇਹ ਰੂਲ ਆ ਕੈਲੀਫੋਰਨੀਆ ਤੋਂ ਬਾਹਰ ਸਾਰੀਆਂ ਸਟੇਟਾਂ 'ਚ ਲਾਗੂ ਹੋਏ ਜਾਣਾ। ਦੇਖਿਆ ਜਾਵੇ ਤਾਂ ਹਰਜੋਤ ਸਿੰਘ ਜੀ, ਇਹਦੇ ਵਿੱਚ ਜੇ ਦੇਖਿਆ ਜਾਵੇ ਤਾਂ ਜੇ ਐਜ਼ ਏ EMPLOYE ਆ ਤਾਂ ਉਹਨੂੰ ਐਜ਼ ਏ EMPLOYE ਮਿਲਣਾ ਚਾਹੀਦਾ ਆ ਕੰਮ, ਉਹ EMPLOYE ਹੀ ਗਿਣਿਆ ਜਾਣਾ ਚਾਹੀਦਾ ਆ। ਹਾਂ, ਸਿਰਫ ਟੈਕਸ ਬਚਾਉਣ ਦੀ ਖਾਤਰ ਤੁਸੀਂ ਆਪਣੇ ਆਪ ਨੂੰ ਕਹੋ ਵੀ ਮੈਂ EMPLOYE ਨਹੀਂ, ਮੈਂ 1099 ਤੇ ਕੰਮ ਕਰ ਲੂੰ, ਮੈਂ ਕਾਰਪੋਰੇਸ਼ਨ ਬਣਾ ਲੂੰ, ਪਰ ਫਿਰ ਉਹ ਵੀ ਕਾਨੂੰਨ ਨੂੰ ਛਿੱਕੇ ਟੰਗਣ ਵਾਲੀ ਗੱਲ ਆ। ਸੋ ਇਹ ਚੀਜ਼ਾਂ ਜਿਹੜਾ ਨਾ ਆਪ ਕਲੈਰਿਟੀ ਜਿਹੜੀ ਹੋਣੀ ਚਾਹੀਦੀ। ਜੀ ਰਮਨ ਰਾਜਕਿਰਨ ਦੇ ਹਰਜੋਤ ਭਾਜੀ, ਐਕਚੁਅਲ ਦੇ ਵਿੱਚ ਡਿਪਾਰਟਮੈਂਟ ਆਫ ਲੇਬਰ ਦਾ ਜਿਹੜਾ ਇੰਡੀਪੈਂਡੈਂਟ ਕੰਟਰੈਕਟਰ ਦਾ ਲਾਅ ਆ ਮਾਰਚ 18 ਤੋਂ ਲਾਗੂ ਹੋ ਚੁੱਕਾ। ਸੋ ਇਹ ਉਹ ਆਪਾਂ ਇਹ ਨਹੀਂ ਸੋਚ ਸਕਦੇ ਵੀ ਇਹ ਆ ਰਿਹਾ ਜਾਂ ਆ ਜਾਣਾ ਜਾਂ ਹੋ ਜਾਣਾ। ਇਹ ਆਲਰੇਡੀ ਮਾਰਚ 18 ਤੋਂ ਫੈਡਰਲ ਲੈਵਲ ਤੇ ਡਿਪਾਰਟਮੈਂਟ ਆਫ ਲੇਬਰ ਦੇ ਵਿੱਚ ਇਹ ਲਾਗੂ ਹੋ ਚੁੱਕਾ। ਸੋ ਜਿਹੜੀ ਇੰਡੀਪੈਂਡੈਂਟ ਕੰਟਰੈਕਟਰ ਨੂੰ ਵੈਰੀਫਾਈ ਕਰਨਾ, ਜਿਹੜਾ ਉਹ ਇੱਥੇ ਆਪਣਾ ABC ਟੈਸਟ ਥੋੜਾ ਸਟ੍ਰਿਕਟ ਹੈਗਾ, ਉੱਥੇ ਵਾਲਾ ਜਿਹੜਾ ਹੈਗਾ ਉਹ ਥੋੜਾ ਜਿਹਾ ਲੀਨੀਅੰਟ ਹੈਗਾ, ਪਰ ਇਹ ਆਲਰੇਡੀ ਉਸ ਲੈਵਲ ਤੇ ਆ ਚੁੱਕਾ ਹੈਗਾ। ਸੋ ਇਹਦਾ ਕੋਈ ਆਪਣਾ ਉਹ ਆਪਾਂ ਨਹੀਂ ਕਹਿ ਸਕਦੇ ਕਿ ਕੱਲ ਨੂੰ ਆਪਣੇ ਜਿਹੜੇ ਬਾਹਰ ਕੰਪਨੀਆਂ ਮੂਵ ਹੋ ਰਹੀਆਂ ਹੈਗੀਆਂ ਦੇ ਆਰ ਸੇਫ ਫਰੋਮ ਦਿਸ ਲਾ, ਠੀਕ ਹੈ ਨਾ। ਸੋ ਮੇਰੇ ਕਹਿਣ ਦਾ ਭਾਵ ਇਹ ਆ, ਜਿੱਦਾਂ ਰਾਜਕਿਰਨ ਤੁਸੀਂ ਗੱਲ ਕੀਤੀ ਹੈ ਨਾ ਕਿ ਆਪਣਾ ਜਿਹੜਾ EMPLOYE ਆ, EMPLOYE ਨੂੰ EMPLOYE ਦਾ ਦਰਜਾ ਮਿਲਣਾ ਚਾਹੀਦਾ, ਠੀਕ ਹੈ, ਪਰ ਜੇ EMPLOYE ਖੁਦ ਉਹ ਦਰਜਾ ਨਹੀਂ ਲੈਣਾ ਚਾਹੁੰਦਾ ਤਾਂ ਫਿਰ ਕੀ ਹੋਊਗਾ ਉਹਦਾ। ਇਹ ਵੀ ਤਾਂ ਸੋਚਣ ਵਾਲੀ ਗੱਲ ਹੈ ਨਾ ਕਿ ਅਸੀਂ ਮੈਂ ਬਾਰ-ਬਾਰ ਇਹ ਗੱਲ ਕਹੀ ਹੈਗੀ ਆ ਕਿ ਇਹ ਜਿਹੜਾ ਲਾਅ ਹੈਗਾ ਇਹ ਕੰਪਨੀਜ਼ ਵਾਸਤੇ ਹੈਗਾ। ਕੰਪਨੀਜ਼ ਨੇ ਡਿਸਾਈਡ ਕਰਨਾ ਕਿ ਉਹਨਾਂ ਨੇ ਜਿਹੜਾ ਹਾਇਰ ਕੀਤਾ ਬੰਦਾ ਉਹਨੂੰ ਇੰਡੀਪੈਂਡੈਂਟ ਕੰਟਰੈਕਟਰ ਕਰਨਾ ਜਾਂ ਉਹਨੂੰ
ਉਹਨੂੰ ਇਹਨੂੰ ਇੰਪਲੋਈ ਕਰਨਾ। ਜਿਹੜਾ ਇੱਕ ਇੰਡੀਪੈਂਡੈਂਟ ਕੰਟਰੈਕਟਰ ਹੈਗਾ ਉਹ ਆਪਣੇ ਆਪ ਦੇ ਵਿੱਚ ਇੰਡੀਪੈਂਡੈਂਟ ਕੰਟਰੈਕਟਰ ਰਹਿ ਸਕਦਾ ਜੇ ਉਹ ਮਲਟੀਪਲ ਬ੍ਰੋਕਰਸ ਦੇ ਨਾਲ ਕੰਮ ਕਰਦਾ ਆ ਜੀ ਔਰ ਆਪਣੀਆਂ ਜਿਹੜੀਆਂ ਮਿਨੀਮਮ ਸ਼ਰਤਾਂ ਪੂਰੀਆਂ ਕਰਦਾ ਆ, ਆਪਣਾ ਇਕਵਿਪਮੈਂਟ ਆ, ਉਹਦੇ ਲਈ ਕੋਈ ਪ੍ਰੋਬਲਮ ਨਹੀਂ ਹੈਗੀ। ਇਸ ਚੀਜ਼ ਨੂੰ ਗਲਤ ਢੰਗ ਦੇ ਨਾਲ ਪੇਸ਼ ਕੀਤਾ ਜਾ ਰਿਹਾ। ਇਹਨੂੰ ਸਮਝੋ, ਜੇ ਤੁਸੀਂ ਇੰਡੀਪੈਂਡੈਂਟ ਕੰਟਰੈਕਟਰ ਹੈਗੇ ਆ, ਤੁਸੀਂ ਆਪਣਾ ਓਨਰ ਆਪਰੇਟਰ ਹੈਗੇ ਆ ਔਰ ਤੁਸੀਂ ਮਲਟੀਪਲ ਬ੍ਰੋਕਰਸ ਦੇ ਨਾਲ ਕੰਮ ਕਰਦੇ ਹੈਗੇ ਆ, ਤੇ ਤੁਹਾਨੂੰ ਇਸ ਲਾ ਦਾ ਕੋਈ ਮਤਲਬ ਨਹੀਂ ਹੈਗਾ। ਇਹ ਸਿਰਫ ਤੇ ਸਿਰਫ ਉਹ ਜਿਹੜਾ ਕੰਪਨੀਜ਼ ਵਾਸਤੇ ਆ ਕਿ ਜਿਹੜੀਆਂ ਕੰਪਨੀਜ਼ ਓਨਰ ਆਪਰੇਟਰ ਹਾਇਰ ਕਰਦੀਆਂ ਉਹਨਾਂ ਨੂੰ ਇਹ ਮੇਕ ਸ਼ੋਰ ਕਰਨਾ ਪੈਣਾ ਕਿ ਇਹ ਕਿਵੇਂ ਉਹਨਾਂ ਨੇ ਹੈਂਡਲ ਕਰਨਾ ਆ। ਸੋ ਇਹਦੇ 'ਚ ਡਿਫਰੈਂਟ ਤਰੀਕੇ ਹੈਗੇ ਆ, ਡਿਫਰੈਂਟ ਇਸ਼ੂਜ਼ ਖੜੇ ਹੁੰਦੇ ਆ। ਸੋ ਟੂ ਚੈੱਕ ਸਿਸਟਮ ਜਿਹੜਾ ਆ ਉਹ ਵੀ ਕਾਫੀ ਗੋਰੇ ਦੀਆਂ ਕੰਪਨੀਆਂ ਨੇ ਅਡਾਪਟ ਕੀਤਾ ਆ ਹੁਣ। ਸੋ ਟੂ ਚੈੱਕ ਸਿਸਟਮ ਦੇ ਉੱਤੇ ਚੱਲ ਰਹੀਆਂ ਹੈਗੀਆਂ ਤੇ ਇਹ 'ਚ ਤੁਹਾਨੂੰ ਬਹੁਤ ਡੀਟੇਲ ਦੇ ਵਿੱਚ ਕੰਮ ਕਰਨਾ ਪੈਣਾ ਹੈਗਾ ਜੇ ਤੁਸੀਂ ਓਨਰ ਆਪਰੇਟਰ ਨੂੰ ਹਾਇਰ ਕਰ ਰਹੇ ਆ। ਓਨਰ ਆਪਰੇਟਰ ਦੀ ਵਰਕਰਸ ਕੰਪ, ਓਨਰ ਆਪਰੇਟਰ ਦੀ ਇੰਸ਼ੋਰੈਂਸ, ਓਨਰ ਆਪਰੇਟਰ ਦੀ ਕੰਪਲਾਇੰਸ, ਸਾਰੀਆਂ ਚੀਜ਼ਾਂ ਤੁਹਾਨੂੰ ਕਰਨੀਆਂ ਪੈਣੀਆਂ ਕੰਪਨੀ ਨੂੰ ਜੇ ਇਫ ਯੂ ਵਾਂਟ ਟੂ ਡੂ ਦੈਟ, ਹੈ ਨਾ। ਤੇ ਡਬਲ ਚੈੱਕ ਜਿਹੜਾ ਟੂ ਚੈੱਕ ਸਿਸਟਮ ਦੇ ਉੱਤੇ ਜਾਣਾ ਪੈਣਾ। ਸੋ ਇਹ ਚੀਜ਼ਾਂ ਜਿਹੜੀਆਂ ਆ ਇਹ ਨਾਟ ਈਜ਼ੀ ਇਨਫ ਹੈਗੀਆਂ ਟੂ ਜੇ ਤੁਸੀਂ ਇਹ ਬਿਜ਼ਨਸ ਮਾਡਲ 'ਚ ਕੰਮ ਕਰਨਾ। ਬਾਕੀ ਮੈਂ ਫਿਰ ਅਗੇਨ ਦੁਬਾਰਾ ਇਹ ਗੱਲ ਦੁਹਰਾਉਣਾ ਕਿ ਇਹ ਜਿਹੜਾ ਲਾਅ ਹੈਗਾ AB5 ਇਹ ਇੰਪਲੋਇਰ ਵਾਸਤੇ ਲਾਅ ਹੈਗਾ ਜਿਹਨੇ ਅੱਗੇ ਇੰਪਲੋਈਜ਼ ਹਾਇਰ ਕਰਨੇ ਹੈਗੇ ਜਾਂ ਇੰਡੀਪੈਂਡੈਂਟ ਕੰਟਰੈਕਟਰ ਹਾਇਰ ਕਰਨੇ, ਇਹ ਉਹਨਾਂ ਦੇ ਵਾਸਤੇ ਲਾਅ ਹੈਗਾ। ਸੋ ਆਈ ਡੋਂਟ ਨੋ ਕਿ ਇਹ ਬਹੁਤ ਘੁਮਾ ਫਿਰਾ ਕੇ ਇਹਨੂੰ ਲਾਅ ਨੂੰ ਪੇਸ਼ ਕੀਤਾ ਜਾ ਰਿਹਾ ਜਿਹਦੇ ਕਰਕੇ ਇਹ ਜ਼ਿਆਦਾ ਇਸ਼ੂ ਜਿਹੜਾ ਖੜਾ ਹੋਇਆ। ਜੀ ਸਾਡੇ ਨਾਲ ਕੁਝ ਕਾਲਰ ਵੀ ਜੁੜੇ ਹੋਏ ਆ ਜੀ, ਬਿਲਕੁਲ ਆਪਾਂ ਉਹਨਾਂ ਨਾਲ ਕਰਦੇ ਹਾਂ ਜੀ ਗੱਲਬਾਤ। ਜੋਤ ਸਿੰਘ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਵੈਸੇ ਪਹਿਲਾਂ ਸਟਾਰਟਿੰਗ ਦੇ ਵਿੱਚ ਸੁਣੀ, ਫਿਰ ਮੈਂ ਕਾਲ ਲਾਈ ਤੇ ਮੈਨੂੰ ਬਾਅਦ ਚ ਵੈਸੇ ਕਲੀਅਰ ਹੋ ਗਿਆ। ਫਿਰ ਵੀ ਮਾੜਾ ਜਿਹਾ ਪੁੱਛ ਲੈਣਾ ਮੈਂ ਰਮਨ ਭਾਜੀ ਨੂੰ ਜੀ ਵੀ ਜਿਹੜੇ ਓਨਰ ਆਪਰੇਟਰ ਸਿੰਗਲ ਟਰੱਕ ਹੈ ਤੇ LLC ਵੀ ਨਹੀਂ, ਇੰਕ ਵੀ ਨਹੀਂ, ਉਹਨਾਂ ਤੇ ਵੀ ਇਹ ਲਾਗੂ ਹੁੰਦਾ ਹੈ ਜੀ? ਹਾਂਜੀ, ਮੈਂ ਉਹੀ ਗੱਲ ਹੁਣੇ ਕਹਿ ਕੇ ਹਟਿਆ ਕਿ ਜੇ ਤੁਸੀਂ ਮਲਟੀਪਲ ਬ੍ਰੋਕਰਸ ਦੇ ਨਾਲ ਕੰਮ ਕਰਦੇ ਹੈਗੇ ਆ, ਇਹ ਲਾਭ ਤੁਹਾਡੇ ਵਾਸਤੇ ਨਹੀਂਗਾ। ਜੇ ਤੁਸੀਂ ਕਿਸੇ ਟਰੱਕਿੰਗ ਕੰਪਨੀ ਨਾਲ ਕੰਮ ਕਰਦੇ ਆ ਤੇ ਉਸ ਟਰੱਕਿੰਗ ਕੰਪਨੀ ਦੀ ਪ੍ਰੋਬਲਮ ਆ, ਇਹ ਤੁਹਾਡੀ ਨਹੀਂ। ਉਸ ਟਰੱਕਿੰਗ ਕੰਪਨੀ ਨੂੰ ਆਪਣੇ ਜਿਹੜੀ ਬਿਜ਼ਨਸ ਆ, ਬਿਜ਼ਨਸ ਮਾਡਲ ਆ, ਉਹ ਚੇਂਜ ਕਰਨਾ ਪੈਣਾ ਆ। ਇਹ ਤੁਹਾਡੇ ਲਈ ਤੁਸੀਂ ਕੰਮ ਕਰ ਰਹੇ ਆ ਠੀਕ ਹੈ ਨਾ, ਪਰ ਜਿਹੜੀ ਕੰਪਨੀ ਤੁਹਾਨੂੰ ਹਾਇਰ ਕਰ ਰਹੀ ਹੈ ਉਹਦੀ ਜ਼ਿੰਮੇਵਾਰੀ ਆ ਕਿ ਤੁਹਾਨੂੰ ਉਹਨੇ ਕਿੱਦਾਂ ਰੱਖਣਾ ਆ। ਤੁਹਾਨੂੰ ਉਹਨੇ ਇੰਪਲੋਈ ਦੇ ਤੌਰ ਤੇ ਰੱਖਣਾ ਜਾਂ ਤੁਹਾਨੂੰ ਉਹਨੇ ਇੰਡੀਪੈਂਡੈਂਟ ਕੰਟਰੈਕਟਰ ਦੇ ਤੌਰ ਤੇ ਰੱਖਣਾ। ਹੁਣ ਜਿੱਦਾਂ ਤੁਸੀਂ ਕਹਿੰਦੇ ਵੀ ਜੇ ਉਹ ਇੱਕੋ ਦੇ ਨਾਲ ਹੀ ਇਹ ਵਾਲੇ ਜਿੱਦਾਂ ਇਹਨਾਂ ਨੇ ਕਾਲ ਕੀਤੀ ਇਹ ਜਾਣੇ ਸਿਰਫ ਇੱਕੋ ਹੀ ਕੰਪਨੀ ਦੇ ਨਾਲ ਕਰੀ ਜਾ ਰਹੇ ਆ, ਕਿ ਫਿਰ ਵੀ ABC ਦੇ ਤਹਿਤ ਲੱਗਦੇ ਆ ਵੀ ਇਹ ਇੰਡੀਪੈਂਡੈਂਟ ਕੰਟਰੈਕਟਰ ਆ ਕਿ ਨਹੀਂ? ਨਹੀਂ, ਉਹ ਫਿਰ ਕੰਪਨੀ ਦੀ ਪ੍ਰੋਬਲਮ ਹੈ ਨਾ ਕਿ ਜਿਹੜੇ ਹੁਣ ਆਪਾਂ ਜਦੋਂ ABC ਟੈਸਟ ਦੀ ਗੱਲ ਕੀਤੀ ਆ, ABC ਟੈਸਟ ਦੇ ਵਿੱਚ ਜਿਹੜਾ ਫਸਟ ਆਉਂਦੀ ਆ ਪ੍ਰੋਂਗ ਆਉਂਦੀ ਆ ਕਿ ਡਾਇਰੈਕਟ ਕੰਟਰੋਲ ਦੇ ਵਿੱਚ ਹੈਗੇ ਆ। ਤੁਸੀਂ ਕਿਸੇ ਦੇ ਸਟਿੱਕਰ ਲਾਏ ਹੈਗੇ ਆ, ਤੁਸੀਂ ਕਿਸੇ ਦੀ MC ਯੂਜ਼ ਕਰ ਰਹੇ ਆ, ਤੁਸੀਂ ਉਹਨਾਂ ਦੇ ਡਾਇਰੈਕਟ ਕੰਟਰੋਲ 'ਚ ਹੈਗੇ ਆ। ਤੁਸੀਂ ਬਾਹਰੋਂ ਕਿਤੇ ਲੋਡ ਨਹੀਂ ਚੱਕ ਸਕਦੇ, ਤੁਸੀਂ ਉਹਨਾਂ ਦੀਆਂ ਦਿੱਤੀਆਂ ਡਾਇਰੈਕਸ਼ਨਾਂ ਤੇ ਜਾਂਦੇ ਆ, ਜਿੱਥੇ ਪਿਕ ਕਰਨਾ ਉੱਥੇ ਜਾਂਦੇ ਆ, ਜਿੱਥੇ ਡ੍ਰੌਪ ਕਰਨਾ ਉੱਥੇ ਜਾਂਦੇ ਆ। ਸੋ ਯੂਅਰ ਡਾਇਰੈਕਟ ਕੰਟਰੋਲ ਹੈਗਾ। ਦੂਸਰਾ ਜਿਹੜੀ ਪ੍ਰੋਂਗ B ਹੈਗੀ ਆ, ਉਹ ਵੀ ਟਰੱਕਿੰਗ ਕੰਪਨੀ ਆ, ਤੁਸੀਂ ਵੀ ਟਰੱਕਿੰਗ ਕੰਪਨੀ ਆ, ਯੂ ਆਰ ਇਨ ਦ ਸੇਮ ਲਾਈਨ ਆਫ ਬਿਜ਼ਨਸ। ਸੋ ABC ਟੈਸਟ ਤੁਹਾਡੇ ਤੇ 100% ਜਿਹੜਾ ਲਾਗੂ ਨਹੀਂ ਹੁੰਦਾ। ਸੋ ਇਹ ਜਿਹੜਾ ਲਾਅ ਆ ਇਹ ਉਸ ਕੰਪਨੀ ਨੂੰ ਕਹਿਣਾ ਆ ਕਿ ਜੇ ਇੱਦਾਂ ਦਾ ਕੋਈ ਬੰਦਾ ਜਿਹਦੇ ਨਾਲ ਤੁਸੀਂ ਡਾਇਰੈਕਟ ਕੰਟਰੋਲ ਦੇ ਵਿੱਚ ਆ, ਸੇਮ ਬਿਜ਼ਨਸ ਆ, ਤੁਹਾਨੂੰ ਉਸ ਬੰਦੇ ਨੂੰ ਐਜ਼ ਅ ਇੰਪਲੋਈ ਰੱਖਣਾ ਪੈਣਾ ਆ। ਤੁਹਾਨੂੰ ਉਸ ਬੰਦੇ ਨੂੰ ਪੇਰੋਲ ਦਿਖਾਉਣਾ ਪੈਣਾ, ਸਾਰਾ ਕੁਝ ਕਰਨਾ ਪੈਣਾ। ਯੂ ਕੈਨ ਨਾਟ ਹਾਇਰ ਦੈਮ ਐਜ਼ ਅ ਇੰਡੀਪੈਂਡੈਂਟ ਕੰਟਰੈਕਟਰ। ਜੀ ਧੰਨਵਾਦ। ਰਮਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਉਹ ਭਾਜੀ ਮੇਰਾ ਆਪਣਾ ਜਿਹੜਾ ਟੌਪਿਕ ਚੱਲ ਰਿਹਾ ਤੇ ਮੇਰਾ ਥੋੜਾ ਜਿਹਾ ਟੌਪਿਕ ਹੋਰ ਗੱਲ ਤੇ ਸੀਗਾ ਤੇ ਸੌਰੀ ਉਹਦੇ ਲਈ, ਤੁਹਾਡਾ ਟੌਪਿਕ ਹੋਰ ਸੀਗਾ। ਕੋਈ ਨਹੀਂ ਸ਼ੋਰ। ਹਾਂਜੀ, ਮੈਂ ਇੱਕ ਤਾਂ ਸ਼ਾਇਦ ਤੁਹਾਨੂੰ ਵੀ ਕਿਸੇ ਨੇ ਨੋਟ ਕਰਵਾਇਆ ਹੋਵੇ ਨਾ, ਇੱਕ ਆਪਣੇ ਜਿੱਦਾਂ ਹਰਿਆਣੇ ਦੇ ਜਿੰਨੇ ਵੀ ਬੰਦੇ ਆ ਸਾਰੇ ਨਾ, ਉਹ ਇੱਕ ਟਰੱਕ ਦੇ ਵਿੱਚ 4 ਬੰਦੇ ਆ, ਮੋਸਟਲੀ 3 ਤੋਂ 4। ਰਾਤ ਦੇ ਵੇਲੇ ਉਹ ਟਰੱਕ ਵੀ ਚਲਾਉਂਦੇ ਆ। ਹੁਣੇ ਆਮ ਗੱਲਾਂ ਜਿੱਦਾਂ ਟਰੱਕ ਸਟਾਪਾਂ ਤੇ ਗੋਰੇ ਆ ਜਾਂ ਹੋਰ ਆ, ਇਹ ਗੱਲਾਂ ਆਮ ਹੋਣ ਲੱਗ ਚੁੱਕੀਆਂ ਵੀ ਇੱਕ ਟਰੱਕ 'ਚ ਇੰਨੇ ਬੰਦੇ ਵੀ ਕਿਉਂ ਆ ਰਹੇ ਨੇ। ਚਾਰ ਜਣੇ, 3 ਤੋਂ 4 ਤਾਂ ਆਮ ਹੀ ਆ ਜੀ। ਇੱਕ ਕੋਲੇ ਲਾਇਸੈਂਸ, ਪਹਿਲਾਂ ਸਮਾਲੀਅਨ ਜਿਹੜੇ ਹੁੰਦੇ ਸੀ ਉਹਨਾਂ ਦਾ ਇਹ ਕੰਮ ਹੁੰਦਾ ਸੀ, ਇੱਕ ਕੋਲੇ ਲਾਇਸੈਂਸ 3 ਜਣੇ ਨਾਲ ਹੁੰਦਾ ਸੀ, ਫਿਰ ਰਾਤਾਂ ਨੂੰ ਉਹ ਡਰਾਈਵ ਕਰਦੇ ਆ। ਇੱਕ ਟਰੱਕ 'ਚ 4 ਜਣੇ, 3 ਤੋਂ 4 ਤਾਂ ਆਮ ਹੀ ਆ ਜੀ। ਇੱਕ ਕੋਲੇ ਲਾਇਸੈਂਸ, ਪਹਿਲਾਂ ਸਮਾਲੀਅਨ ਜਿਹੜੇ ਹੁੰਦੇ ਸੀ ਉਹਨਾਂ ਦਾ ਇਹ ਕੰਮ ਹੁੰਦਾ ਸੀ, ਇੱਕ ਕੋਲੇ ਲਾਇਸੈਂਸ 3 ਜਣੇ ਨਾਲ ਹੁੰਦਾ ਸੀ, ਫਿਰ ਰਾਤਾਂ ਨੂੰ ਉਹ ਡਰਾਈਵ ਕਰਦੇ ਆ। 3 ਜਣੇ ਨਾਲ
ਜੀ ਰਮਨ ਜੀ। ਬਿਲਕੁਲ ਜੀ, ਜਿਹੜੀ ਕੰਪਨੀ ਦਾ ਟਰੱਕ ਹੈਗਾ, ਜਿਹੜੀ ਕੰਪਨੀ ਨੇ ਜੌਬ ਦਿੱਤੀ ਹੈ, ਇਹ ਉਹਦੀ ਪ੍ਰੋਬਲਮ ਹੈਗੀ ਆ, ਉਹਦੀ ਜ਼ਿੰਮੇਵਾਰੀ ਹੈ ਕਿ ਕੱਲ ਨੂੰ ਐਕਸੀਡੈਂਟ ਹੁੰਦਾ ਆ। ਰਾਈਡਰ ਪ੍ਰੋਗਰਾਮ ਉਹਨਾਂ ਦਾ ਹੈਗਾ ਕਿ ਨਹੀਂ ਹੈਗਾ? ਕੰਪਨੀ ਪਾਲਿਸੀ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਰਾਈਡਰ ਨੂੰ ਲੈ ਕੇ ਜਾ ਸਕਦੇ, ਨਾਲ ਨਹੀਂ ਲੈ ਕੇ ਜਾ ਸਕਦੇ। ਇੱਥੇ ਹਰਜੋਤ ਭਾਜੀ, ਰਾਜਨ ਭਾਜੀ, ਮੈਂ ਇੱਕ ਗੱਲ ਹੋਰ ਇੱਥੇ ਮੈਨੂੰ ਭਾਜੀ ਦੀ ਗੱਲ ਤੋਂ ਏਦਾਂ ਲੱਗਦਾ ਵੀ ਸ਼ਾਇਦ ਉਹ ਸੋਚਦੇ ਆ ਵੀ ਖਰੇ 4 ਜਣੇ ਚਲਾਉਂਦੇ ਆ, 4 ਜਣੇ ਚਲਾ ਸਕਦੇ ਜਾਂ 2 ਜਣੇ ਹੀ ਹੁੰਦੇ ਮੈਕਸੀਮਮ? ਨਹੀਂ ਭਾਜੀ, 2 ਜਣੇ ਹੀ ਹੁੰਦੇ ਆ, 4 ਜਣੇ ਨਹੀਂ ਚਲਾ ਸਕਦੇ, 2 ਜਣੇ ਹੀ ਚਲਾ ਸਕਦੇ ਆ। ਟੀਮ ਦੇ ਵਿੱਚ ਸਿਰਫ 2 ਬੰਦੇ ਹੁੰਦੇ ਆ। ਤੇ ਉਸ ਤੋਂ ਬਾਅਦ ਜੇ ਤੁਹਾਡੇ ਟਰੱਕ ਦੇ ਵਿੱਚ ਕੋਈ ਇਹ ਨਹੀਂ ਹੈਗਾ ਕਿ ਕੋਈ ਬੰਦਿਸ਼ ਹੈਗੀ ਹੈ ਕਿ ਉੱਥੇ 4 ਬੰਦੇ ਨਹੀਂ ਬੈਠ ਸਕਦੇ। ਕਈ ਵਾਰੀ ਕੋਈ ਕਿਸੇ ਦਾ ਗੈਸਟ ਆਇਆ ਕਦੇ ਕਦਾਈ, ਉਹ ਤਾਂ ਠੀਕ ਆ, ਪਰ ਜੇ ਫਿਰ ਨਹੀਂ, ਪਰ ਉਹਦੇ ਵਿੱਚ ਜੇ ਟਰੱਕਿੰਗ ਕੰਪਨੀ ਜਿਹਨੇ ਉਹਨਾਂ ਨੂੰ ਡਰਾਈਵਰ ਰੱਖਿਆ, ਜੇ ਉਹ ਟਰੱਕਿੰਗ ਕੰਪਨੀ ਨੇ ਅਲਾਓ ਨਹੀਂ ਕੀਤਾ ਪੈਸੇਂਜਰ ਨੂੰ, ਠੀਕ ਹੈ ਨਾ, ਜਾਂ ਉਹਨਾਂ ਦੀ ਟਰੱਕਿੰਗ ਕੰਪਨੀ ਦੀ ਇੰਸ਼ੋਰੈਂਸ ਅਲਾਓ ਨਹੀਂ ਕਰਦੀ ਪੈਸੇਂਜਰ ਨੂੰ, ਤੇ ਕੱਲ ਨੂੰ ਕੋਈ ਹਾਦਸਾ ਵਾਪਰ ਜਾਂਦਾ ਤਾਂ ਟਰੱਕਿੰਗ ਕੰਪਨੀ ਲਾਇਬਲ ਹੈਗੀ ਉਹ ਬਾਕੀ ਸਾਰਿਆਂ ਦੀ ਮੈਡੀਕਲ ਐਕਸਪੈਂਸ ਜਾਂ ਕੋਈ ਵੀ ਹੋਰ ਹਾਦਸਾ ਹੋ ਜਾਂਦਾ ਉਹਦੇ ਲਈ। ਸੋ ਜਿਹੜੀਆਂ ਟਰੱਕਿੰਗ ਕੰਪਨੀਆਂ, ਮੈਂ ਉਹਨਾਂ ਨੂੰ ਵੀ ਇਹ ਗੱਲ ਕਹੂੰਗਾ ਕਿ ਲਾਸਟ ਵੀਕ ਜਿਹੜਾ ਮੇਰਾ ਟ੍ਰਿਪ ਸੀਗਾ ਸੈਨ ਡਿਏਗੋ ਦਾ, ਉਹਦੇ ਵਿੱਚ ਲਰਨ ਕੀਤਾ ਕਿ ਤੁਹਾਡੀਆਂ ਜਿਹੜੀਆਂ ਕੰਪਨੀ ਪਾਲਿਸੀਜ਼ ਆ ਉਹਦੇ ਵਿੱਚ ਤੁਸੀਂ ਇਹ ਚੀਜ਼ਾਂ, ਤੁਸੀਂ ਗੋਰਿਆਂ ਦੀ ਕਿਸੇ ਜੌਬ ਤੇ ਲੱਗਦੇ ਆ ਜਾਂ ਕਿਤੇ ਜੌਬ ਪੋਸਟਿੰਗ ਹੁੰਦੀ ਆ, ਉੱਥੇ ਉਹਨਾਂ ਨੂੰ ਦੱਸਿਆ ਹੁੰਦਾ ਕਿ ਸਪਾਊਸ ਰਾਈਡਰ ਪ੍ਰੋਗਰਾਮ ਹੈਗਾ, ਵੀ ਤੁਹਾਡੀ ਵਾਈਫ ਤੁਹਾਡੇ ਨਾਲ ਜਾ ਸਕਦੀ ਕਿ ਨਹੀਂ ਜਾ ਸਕਦੀ। ਤੁਹਾਡਾ ਦੂਸਰਾ ਆਪਣਾ ਰਾਈਡਰ ਪ੍ਰੋਗਰਾਮ ਹੈਗਾ, ਤੁਹਾਡਾ ਕਿਡਸ ਦਾ ਰਾਈਡ ਪ੍ਰੋਗਰਾਮ ਹੈਗਾ, ਤੁਹਾਡਾ ਪੈਟਸ ਦਾ ਰਾਈਡ ਪ੍ਰੋਗਰਾਮ ਹੈਗਾ। ਉਹਨਾਂ ਨੇ ਸਾਰੀਆਂ ਚੀਜ਼ਾਂ ਪਹਿਲਾਂ ਡਿਸਪਲੇਨ ਕੀਤੀਆਂ ਹੁੰਦੀਆਂ ਕੰਪਨੀਆਂ ਨੇ ਕਿ ਆਹ ਚੀਜ਼ ਅਸੀਂ ਅਲਾਓ ਕਰਦੇ ਹਾਂ, ਆਹ ਚੀਜ਼ ਅਸੀਂ ਅਲਾਓ ਨਹੀਂ ਕਰਦੇ। ਸੋ ਜਿੱਦਾਂ ਮੰਨ ਲਓ ਰਮਨ ਜੀ, ਅਕਸਰ ਹੁੰਦਾ ਵੀ ਹਾਂ ਅਸੀਂ ਸਿੱਖ ਰਹੇ ਹਾਂ, ਕਰ ਰਹੇ ਹਾਂ, ਉਹ ਵੀ ਕੋਈ ਖਾਸ ਪ੍ਰੋਗਰਾਮ ਹੋਊਗਾ ਕੰਪਨੀ ਦਾ, ਤਾਂ ਹੀ ਕਿਸੇ ਨੂੰ ਏਦਾਂ ਵਿੱਚ ਅੰਦਰ ਸਿਖਾ ਸਕਦੇ ਆ? ਉਹ ਰਾਈਡਰ ਪ੍ਰੋਗਰਾਮ ਦੇ ਅੰਡਰ ਹੀ ਆ? ਨਹੀਂ ਜੀ, ਇਹ ਜਿਹੜਾ ਸਿਖਾਉਣ ਵਾਲਾ ਕੰਮ ਤਾਂ ਬਿਲਕੁਲ ਨਥਿੰਗ ਆ, ਨਾਟ ਇਵਨ ਵੈਲਿਡ ਆ, ਉਹ ਤਾਂ ਹੈ ਹੀ ਨਹੀਂ ਗਾ। ਇਹ ਤਾਂ ਮਤਲਬ ਧੱਕੇ ਨਾਲ ਕੀਤਾ ਜਾ ਰਿਹਾ ਹੈਗਾ। ਇਟਸ ਨਾਟ ਅਲਾਉਡ। ਕੋਈ ਵੀ ਟਰੱਕਿੰਗ ਕੰਪਨੀ ਜਿਹੜੀ ਆ ਉਹ ਅਲਾਉ ਨਹੀਂ ਕਰਦੀ ਹੈਗੀ, ਠੀਕ ਹੈ। ਕੋਈ ਇੰਸ਼ੋਰੈਂਸ ਕੰਪਨੀ ਨਹੀਂ ਅਲਾਉ ਕਰਦੀ ਹੈਗੀ ਇਸ ਕੰਮ ਦੇ ਲਈ, ਠੀਕ ਹੈ। ਸੋ ਇਹ ਚੀਜ਼ਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਹੈਗੀਆਂ, ਇਹ ਅੰਡਰ ਦਾ ਟੇਬਲ, ਅੰਡਰ ਦਾ ਵਾਟ ਐਵਰ ਤੁਸੀਂ ਕਹਿ ਲਓ, ਉਹ ਕੀਤੀਆਂ ਜਾ ਰਹੀਆਂ ਹੈਗੀਆਂ। ਮੈਂ ਜਿਹੜੇ ਗੱਲ ਤੇ ਆਵਾਂ ਪਿੱਛੇ ਕਿ ਜਿਹੜੀ ਕੰਪਨੀ ਪਾਲਿਸੀਜ਼ ਹੈਗੀਆਂ, ਤੁਹਾਡੀ ਕੰਪਨੀ ਪਾਲਿਸੀਜ਼ ਦੇ ਵਿੱਚ ਕਲੀਅਰਲੀ ਇਹ ਐਕਸਪਲੇਨ ਕੀਤਾ ਹੋਣਾ ਚਾਹੀਦਾ ਆ ਕਿ ਤੁਸੀਂ ਕੀ ਅਲਾਓ ਕਰਦੇ ਆ ਤੇ ਕੀ ਅਲਾਓ ਨਹੀਂ ਕਰਦੇ। ਦੂਸਰੀ ਗੱਲ, ਇੱਕ ਹੋਰ ਜਿਹੜੀ ਬੜੀ ਇੰਟਰਸਟਿੰਗ ਗੱਲ ਹੈਗੀ ਆ ਕਿ ਜੇ ਤੁਸੀਂ 2 ਕਿਸਮ ਦੇ ਇੰਪਲੋਈ ਆ ਤੁਹਾਡੇ ਕੋਲ, ਇੱਕ ਤੁਹਾਡੇ ਆਫਿਸ 'ਚ ਕੰਮ ਕਰਨ ਵਾਲੇ ਇੰਪਲੋਈ ਆ, ਇੱਕ ਤੁਹਾਡੇ DOT ਜਿਹੜੇ ਇੰਪਲੋਈ ਹੈਗੇ ਆ, ਜਿਹੜੇ ਕਮਰਸ਼ੀਅਲ ਡਰਾਈਵਰ ਲਾਇਸੈਂਸ ਵਾਲੇ ਹੈਗੇ ਆ। ਜਿੰਨੀਆਂ ਵੀ ਟਰੱਕਿੰਗ ਕੰਪਨੀਆਂ ਹੈਗੀਆਂ ਮੋਸਟਲੀ ਦੇ ਵਿੱਚ ਦੋਨੋਂ ਤਰ੍ਹਾਂ ਦੇ ਇੰਪਲੋਈ ਕੰਮ ਕਰਦੇ ਆ, ਆਫਿਸ ਵਾਲੇ ਵੀ ਤੇ DOT ਵਾਲੇ ਵੀ। ਜਿਹੜੀ ਤੁਹਾਡੀ DOT ਦੀ ਕੰਪਨੀ ਪਾਲਿਸੀ ਆ ਉਹ ਅਲੱਗ ਹੋਣੀ ਚਾਹੀਦੀ ਆ ਫਰੋਮ ਯੂਰ ਜਿਹੜੇ ਆਫਿਸ ਇੰਪਲੋਈ ਦੀ ਪਾਲਿਸੀ ਤੋਂ। ਜਿਹੜੇ ਆਫਿਸ ਇੰਪਲੋਈ ਦੀ ਪਾਲਿਸੀ ਆ ਉਹ DOT ਵਾਲੇ ਤੇ ਲਾਗੂ ਨਹੀਂ ਹੁੰਦੀ, ਜਿਹੜੀ DOT ਦੀ ਆ ਉਹ ਆਫਿਸ ਇੰਪਲੋਈ ਤੇ ਲਾਗੂ ਨਹੀਂ ਹੁੰਦੀ। ਅਨਫੋਰਚੂਨੇਟਲੀ ਸਾਡੀਆਂ ਕੰਪਨੀਆਂ ਕੋਲ ਕੋਈ ਵੀ ਨਹੀਂ ਪਾਲਿਸੀ ਹੁੰਦੀ, ਪਰ ਇਨ ਰਿਐਲਿਟੀ ਜੇ ਤੁਸੀਂ ਇਹ ਚੀਜ਼ ਦਾ ਇਹ ਮਾਡਲ ਹੈਗਾ ਜਿੱਥੇ ਤੁਹਾਡੇ ਆਫਿਸ 'ਚ ਕੰਮ ਕਰਦੇ ਲੋਕੀ ਔਰ ਤੁਹਾਡੀ ਟਰੱਕਿੰਗ ਕੰਪਨੀ ਆ ਟਰੱਕ ਚਲਾਉਂਦੇ ਆ, ਤੁਹਾਡੀ DOT ਦੀ ਜਿਹੜੀ ਸਪੈਸੀਫਿਕ ਹੈਗੇ ਆ ਪਾਲਿਸੀਜ਼ ਹੈਗੀਆਂ ਉਹ ਡਿਫਰੈਂਟ ਆ। ਉਹ ਕੰਪਨੀ ਪਾਲਿਸੀ ਡਿਫਰੈਂਟ ਰੂਲ ਐਂਡ ਰੈਗੂਲੇਸ਼ਨਸ ਆ ਜਿਹੜੇ ਰੱਖਣੇ ਆ ਤੁਸੀਂ, ਤੇ ਤੁਹਾਡੀ ਆਫਿਸ ਦੀ ਪਾਲਿਸੀ ਸੈਪਰੇਟ ਹੋਣੀ ਚਾਹੀਦੀ ਹੈ। ਜੀ 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 ਜੀ। ਤੇ ਆਪਣੇ ਅਗਲੇ ਕਾਲਰ ਨੇ ਜਗਰੂਪ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਜਗਰੂਪ ਜੀ। ਹੈਲੋ। ਹਾਂਜੀ ਹੈਲੋ ਜੀ। ਹਾਂਜੀ ਕੰਨਾ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਮੇਰਾ ਇੱਕ ਕੁਐਸਚਨ ਆ, ਇਸ 2 ਕੁਐਸਚਨ ਆ। ਇੱਕ ਜਿਵੇਂ ਵੀਰ ਜੀ, ਜਿਵੇਂ ਬੰਦੇ ਇੱਕ ਟਰੱਕ ਆ ਤੇ ਉਹਨਾਂ ਨੇ ਟਰਾਲੇ ਡਰੋਪ ਕੀਤੇ ਅੱਗੇ ਕੰਪਨੀਆਂ 'ਚ, ਗਾਂ ਓਨਰ ਆਪਰੇਟਰ ਹਾਇਰ ਕੀਤੇ, ਉਹ ਲੀਗਲ ਹੈ ਜੀ? ਏਦਾਂ ਇੱਕ ਟਰੱਕ ਬੰਦੇ ਕੋਲ, ਅਕਾਊਂਟ ਉਹਦੇ ਕੋਲ ਬਹੁਤ ਆ ਜਿਵੇਂ ਬਰੋਕਰਾਂ ਦੇ ਨਾਲ, ਤੇ ਗਾਂ ਉਹਨੇ ਓਨਰ ਆਪਰੇਟਰ ਹਾਇਰ ਕੀਤੇ। ਤੇ ਦੂਸਰੀ ਗੱਲ ਇਹ ਆ ਜੀ, ਜਿਵੇਂ ਕਈ ਕੰਪਨੀਆਂ ਨੇ ਬੰਦੇ ਹਾਇਰ ਕੀਤੇ ਆ, ਅੱਧਾ ਉਹਨਾਂ ਨੂੰ ਦਿੰਦੇ ਆ W2, ਬਾਕੀ ਕੈਸ਼ ਦਿੰਦੇ ਆ, ਇਹ ਦੋਵੇਂ ਚੀਜ਼ਾਂ ਲੀਗਲ ਹੈ ਜੀ? ਮੈਂ ਬੜਾ ਕਨਫਿਊਜ਼ ਇਸ ਚੀਜ਼ ਦੇ ਵਿੱਚ। ਜਨਤਾ ਸਾਡੇ ਲਾਗੇ ਆ, ਮਤਲਬ ਕਿ ਅਸੀਂ ਵੀ ਟਰੱਕ ਹੀ ਚਲਾਉਂਦੇ ਸੀ, ਪਰ ਹੁਣ ਮੈਂ ਜੌਬ ਕਰਦਾ ਟਰੱਕਿੰਗ ਦੀ, ਬਟ ਅਸੀਂ ਇਹਨਾਂ ਹੀ AB5 ਦੇ ਡਰ ਤੇ ਮਾਰੇ ਹੀ ਆਪਦੇ ਕੰਮ ਛੱਡ ਕੇ ਜੌਬਾਂ ਕਰਨ ਲੱਗ ਪਏ ਕਿ ਨਹੀਂ ਯਾਰ ਸਾਡਾ ਕੰਮ ਖਰਾਬ ਨਾ ਹੋ ਜਾਏ, ਕਿਤੇ ਇਨਲੀਗਲ ਹੋ ਜਾਈਏ, ਰਾਈਟ? ਪਰ ਉਹ ਲੋਕਾਂ ਨੂੰ ਕੋਈ ਡਰ ਨਹੀਂ ਗਾ ਕਿ ਇਹ ਕੀ ਹੈ ਜੀ
ਬੜਾ ਕਨਫਿਊਜ਼ਨ ਜੀ ਚੱਲਣ ਰਹੀ ਹੈ। ਜੀ ਰਮਨ ਜੀ। ਦੇਖੋ ਜੀ, ਜੇ ਤਾਂ ਉਹਨਾਂ ਦੇ ਕੋਲ ਟਰੱਕਿੰਗ ਕੰਪਨੀ ਹੈਗੀ ਆ, ਆਪਦਾ ਇੱਕ ਟਰੱਕ ਹੈਗਾ ਤੇ ਉਹਨਾਂ ਨੇ 20 ਓਨਰ ਆਪਰੇਟਰ ਨਾਲ ਰੱਖੇ ਆ, ਤੇ ਉਹ ਡੈਫੀਨੇਟਲੀ AB5 ਦੇ ਥੱਲੇ ਆਉਂਦੇ ਆ। AB5 ਲਾ ਉਹਨਾਂ ਤੇ ਲਾਗੂ ਹੁੰਦਾ ਆ। ਕਦੋਂ ਉਹ ਫੜੇ ਜਾਂਦੇ ਆ ਜਾਂ ਕਦੋਂ ਉਹ ਉਹਨਾਂ ਦੇ ਉੱਤੇ ਆਡਿਟ ਆਉਂਦਾ ਆ, ਇਹ ਨਹੀਂ ਆਪਾਂ ਕਹਿ ਸਕਦੇ, ਇਹ ਨਹੀਂ ਗੱਲ ਕਰ ਸਕਦੇ। ਪਰ ਡੈਫੀਨੇਟਲੀ ਜਿਹੜਾ ਐਵਰੀ ਈਅਰ ਜਿਹੜੇ ਹੁਣ ਆਡਿਟ ਹੈਗੇ ਆ ਬਹੁਤ ਇੰਟੈਂਸ ਹੋ ਜਾਣੇ ਆ, ਕਿਉਂਕਿ ਇਹਦੇ ਵਿੱਚ ਇਕੱਲੀ ਸਿਰਫ EDD ਸ਼ਾਮਲ ਨਹੀਂ ਹੈਗੀ, ਇਹਦੇ ਵਿੱਚ ਵਰਕਰਸ ਕੰਪ ਇੰਸ਼ੋਰੈਂਸ ਉਹ ਪ੍ਰਾਈਵੇਟ ਕੰਪਨੀਆਂ ਹੈਗੀਆਂ। ਜਿਹੜੀ EDD ਸੀਗੀ ਉਹ ਸਰਕਾਰੀ ਸੀ, ਉਹਨਾਂ ਕੋਲ ਅਮਲਾ ਇੰਨਾ ਨਹੀਂ ਸੀ, ਉਹਨਾਂ ਕੋਲ ਇੰਨੇ ਲੋਕੀ ਹੈ ਨਹੀਂ ਸੀ ਇਨਫੋਰਸਮੈਂਟ ਲਈ। ਇਸ ਕਰਕੇ ਪਿਛਲੇ ਸਮਿਆਂ ਦੇ ਵਿੱਚ EDD ਵੱਲੋਂ ਜਿਹੜੇ ਆਡਿਟ ਆ ਉਹ ਬਹੁਤ ਸਲੋ ਸਪੀਡ ਨਾਲ ਚੱਲਦੇ ਆ। ਜਿਹੜੀ ਵਰਕਰਸ ਕੰਪ ਆ, ਵਰਕਰਸ ਕੰਪ ਦੇ ਪ੍ਰਾਈਵੇਟ ਵਰਕਫੋਰਸ ਹੈਗੀ ਆ, ਵਰਕਰਸ ਕੰਪ ਨੇ ਹਰ ਸਾਲ ਤੁਹਾਡਾ ਆਡਿਟ ਕਰਨਾ। ਸੋ ਜਿਹੜਾ ਕਿਸੇ ਦਾ ਅੱਜ ਨਹੀਂ ਆਇਆ, ਕੱਲ ਨਹੀਂ ਆਇਆ, ਪਰਸੋਂ ਹੀ ਆਇਆ, ਕਿਤੇ ਨਾ ਕਿਤੇ ਆਡਿਟ ਆਉਣਾ ਹੀ ਆਉਣਾ ਹੈਗਾ। ਠੀਕ ਹੈ। ਸੋ ਇੱਕ ਦਾ ਆਨਸਰ ਇਹ ਹੈਗਾ ਤੁਹਾਡਾ ਜਿਹੜਾ ਇੰਡੀਪੈਂਡੈਂਟ ਓਨਰ ਆਪਰੇਟਰ ਜਿਹੜੇ ਮਲਟੀਪਲ ਕੰਪਨੀਆਂ ਹਾਇਰ ਕਰਕੇ ਰੱਖਣੀਆਂ। ਦੂਸਰਾ ਜਿਹੜਾ ਹੈਗਾ 50-50 ਜਿਹੜਾ ਪੇ ਕਰਦੇ ਹੈਗੇ ਆ ਜਾਂ ਥੋੜਾ ਜਿਹਾ W2 ਦੇਤਾ, ਉਹ ਹੋਰ ਵੀ ਸੀਰੀਅਸ ਹੈਗਾ। ਉਹ ਆਉਂਦੀ ਆ ਅੰਡਰ ਰਿਪੋਰਟਿੰਗ ਦੇ ਵਿੱਚ। ਸੋ ਅੰਡਰ ਰਿਪੋਰਟਿੰਗ ਜਿਹੜੀ ਆ ਉਹ ਹੋਰ ਵੀ ਸੀਰੀਅਸ ਹੈਗੀ ਆ। ਅੰਡਰ ਰਿਪੋਰਟਿੰਗ ਦਾ ਮਤਲਬ ਇਹ ਆ ਕਿ ਤੁਸੀਂ ਆਲਰੇਡੀ ਰੇਡਾਰ ਤੇ ਆ। ਇੱਕ ਟਰੱਕਿੰਗ ਇੰਡਸਟਰੀ ਦੇ ਵਿੱਚ ਜਿਹੜਾ ਇੱਕ ਟਰੱਕ ਡਰਾਈਵਰ ਆ, ਤੁਸੀਂ salary.com ਤੇ ਜਾ ਕੇ ਜਾਂ ਕਿਸੇ ਵੀ ਵੈਬਸਾਈਟ ਤੇ ਜਾ ਕੇ ਉੱਥੇ ਸੈਲਰੀ ਪਤਾ ਲੱਗਦੀ ਆ। ਇੱਕ ਟਰੱਕ ਡਰਾਈਵਰ ਦੀ ਸੈਲਰੀ ਤੁਸੀਂ ਦੇਖ ਸਕਦੇ ਆ ਕਿਸੇ ਵੀ ਜ਼ਿਪ ਕੋਡ ਦੇ ਵਿੱਚ ਕਿੰਨੀ ਆ ਐਵਰੇਜ ਆਊਟ। ਸੋ ਜੇ ਤੁਸੀਂ ਉਹ ਤੋਂ ਘੱਟ ਪੇ ਕਰ ਰਹੇ W2 ਦੇ ਵਿੱਚ, ਤੇ ਤੁਸੀਂ ਰੈੱਡ ਫਲੈਗ ਤੁਹਾਡੇ ਤੇ ਆਲਰੇਡੀ ਆ ਜਾਣਾ, ਵਾਰੀ ਆ ਜਾਣੀ ਕਿਸੇ ਦਿਨ। ਹਾਂਜੀ, ਇਹ ਜਿਹੜੀਆਂ ਚੀਜ਼ਾਂ ਹੈਗੀਆਂ, ਇਹ ਚੀਜ਼ਾਂ ਜਿਹੜੀਆਂ ਤੁਹਾਨੂੰ ਇਹ ਸੋਚ ਕੇ ਰੱਖਣੀਆਂ ਚਾਹੀਦੀਆਂ ਕਿ ਇਹ ਟਾਈਮ ਲੱਗ ਸਕਦਾ, ਥੋੜਾ ਟਾਈਮ ਹੋ ਸਕਦਾ, ਪਰ ਡੈਫੀਨੇਟਲੀ ਇਹ ਜਿਹੜੀਆਂ ਚੀਜ਼ਾਂ ਹੈਗੀਆਂ, ਜੇ ਤੁਸੀਂ ਗਲਤ ਕੰਮ ਕਰ ਰਹੇ, ਦੇਖੋ ਆਪਾਂ ਨੂੰ ਹਰਜੋਤ ਭਾਈ, ਆਪਾਂ ਨੂੰ ਕਈ ਵਾਰੀ ਬਹੁਤ ਜਾਣੇ ਆਪਾਂ ਨੂੰ ਕਹਿ ਦਿੰਦੇ ਆ, ਮੇਰੇ ਹੋਰ ਵੀਡੀਓਜ਼ ਵੀ ਮੈਂ ਪਾਉਣਾ ਉੱਥੇ ਕਹਿ ਦਿੰਦੇ ਆ ਵੀ ਤੁਸੀਂ ਡਰਾਉਣੇ ਆ। ਬਟ ਮੈਂ ਇੱਕੋ ਗੱਲ ਕਹਿਣਾ ਨਾ ਵੀ ਜੇ ਤੁਸੀਂ ਗਲਤ ਕੰਮ ਕਰਦੇ ਆ ਤਾਂ ਤੁਹਾਡਾ ਡਰਨਾ ਹੱਕ ਆ, ਤੁਹਾਨੂੰ ਡਰਨਾ ਚਾਹੀਦਾ, ਜਾਇਜ਼ ਆ ਤੁਹਾਡਾ। ਜੇ ਤੁਸੀਂ ਗਲਤ ਕੰਮ ਨਹੀਂ ਕਰਦੇ, ਤੁਹਾਨੂੰ ਕੋਈ ਪਰਵਾਹ ਨਹੀਂ, ਅਸੀਂ ਜੋ ਮਰਜ਼ੀ ਕਹੀਏ, ਤੁਸੀਂ ਕਹਿਣਾ ਵੀ ਠੀਕ ਹੈ, ਮੈਂ ਤਾਂ ਇਹਦੇ ਹਿਸਾਬ ਦੇ ਨਾਲ ਮੈਂ ਠੀਕ ਕੰਮ ਕਰਦਾ, ਸੋ ਆਮ ਗੁੱਡ, ਠੀਕ ਹੈ, ਤੁਹਾਨੂੰ ਡਰ ਨਹੀਂ ਲੋੜ। ਸੋ ਸਾਡਾ ਜਿਹੜਾ ਸ਼ੋਅ ਕਰਨ ਦਾ ਮਤਲਬ ਇਹ ਐਜੂਕੇਸ਼ਨ, ਕਈ ਵਾਰ ਹੋ ਸਕਦਾ ਬੰਦਾ ਅਣਜਾਣ ਪੁਣੇ ਚ ਵੀ ਹੋਵੇ, ਹਨਾ, ਤੇ ਨਹੀਂ ਪਤਾ ਬੰਦਾ, ਬਹੁਤ ਵਾਰ ਨਵੇਂ ਹੁੰਦੇ ਆ, ਨੌਲੇਜ ਨਹੀਂ ਹੁੰਦਾ। ਜਿੱਦਾਂ ਹੁਣ ਭਾਈ ਸਾਹਿਬ ਦਾ ਵੀ ਕੁਐਸਚਨ ਸੀ, ਡਿਫਰੈਂਟ ਤਰ੍ਹਾਂ ਦੇ, ਹਨਾ, ਸਾਨੂੰ ਵੀ ਉਹ ਚ ਐਜੂਕੇਸ਼ਨ ਮਿਲਦੀ ਹੈ। ਸੋ ਮੇਨ ਮਕਸਦ ਸਾਡਾ ਇਹੀ ਆ ਵੀ ਆਪਣੇ ਜਿੰਨੇ ਭੈਣ ਭਰਾ ਆ ਉਹਦਾ ਕੋਈ ਨੁਕਸਾਨ ਨਾ ਹੋਵੇ, ਉਹਨਾਂ ਨੂੰ ਐਜੂਕੇਸ਼ਨ ਠੀਕ ਚੱਲਣ, ਅਕੋਰਡਿੰਗ ਟੂ ਲਾਅ ਚੱਲਣ। ਮੈਂ ਤੁਹਾਨੂੰ ਅਣਜਾਣ ਪੁਣੇ ਦੀ ਗੱਲ ਦੱਸਦਾ। ਇਸ ਵੇਲੇ ਜਿਹੜੇ ਪਿਛਲੇ ਹਰ ਮਹੀਨੇ ਜਿਹੜੇ ਆ ਡਰੱਗ ਐਂਡ ਅਲਕੋਹਲ ਕਲੀਨਿੰਗ ਹਾਊਸ ਦੇ ਰੈਕਡ ਜਿਹੜੇ ਆ ਹਰ ਮਹੀਨੇ ਪੋਸਟ ਕੀਤੇ ਜਾਂਦੇ ਆ ਉਹਨਾਂ ਦੀ ਵੈਬਸਾਈਟ ਤੇ, ਵੀ ਕਿੰਨੇ ਲੋਕੀ ਪੋਜ਼ਿਟਿਵ, ਕਿੰਨੇ ਲੋਕੀ ਕਿੱਥੇ ਕੀ ਹੋ ਰਿਹਾ, ਹਨਾ। ਤੁਸੀਂ ਹੈਰਾਨ ਹੋਵੋਗੇ ਕਿ ਆਪਾਂ ਨੂੰ ਆਪਣੀ ਸੋਚ ਇਹ ਆ ਵੀ ਜਿਹੜੇ ਰੈਂਡਮ ਡਰੱਗ ਟੈਸਟ ਹੁੰਦੇ ਆ ਵੀ ਆਬਵੀਅਸਲੀ ਉਹ ਰੈਂਡਮ ਆ, ਇੱਕਦਮ ਅਚਾਨਕ ਹੁੰਦੇ ਆ, ਸੋ ਉਹਨਾਂ ਦੇ ਵਿੱਚ ਪੋਜ਼ਿਟਿਵ ਹੋਣ ਦੇ ਚਾਂਸ ਜ਼ਿਆਦੇ ਆ। ਜੀ, ਪ੍ਰੀ ਇੰਪਲੋਇਮੈਂਟ ਡਰੱਗ ਟੈਸਟ ਜਿਹੜਾ ਆ ਉਹ ਤੁਹਾਨੂੰ ਦੱਸ ਕੇ ਕੀਤਾ ਜਾਂਦਾ ਵੀ ਤੁਹਾਡਾ ਪ੍ਰੀ ਇੰਪਲੋਇਮੈਂਟ ਟੈਸਟ ਆ ਕਿ ਤੁਸੀਂ ਪ੍ਰੀ ਇੰਪਲੋਇਮੈਂਟ ਟੈਸਟ ਦੇ ਡਰੱਗ ਟੈਸਟ ਕਰਾਉਣ ਜਾਣਾ। ਉਹ ਤੁਹਾਨੂੰ ਦੱਸਿਆ ਜਾਂਦਾ, ਉਹ ਤੁਹਾਨੂੰ 5 ਦਿਨ ਦਾ ਸਮਾਂ ਦਿੱਤਾ ਜਾਂਦਾ ਵੀ 5 ਦਿਨ ਆ ਤੁਹਾਡੇ ਕੋਲ, ਤੁਸੀਂ 5 ਦਿਨ 10 ਦਿਨ ਤੁਸੀਂ ਸਾਡੇ ਕੋਲ ਹੁਣ ਕਈ ਕੰਪਨੀਆਂ ਹੈਗੀਆਂ, ਉਹਨਾਂ ਨੇ ਮਹੀਨੇ ਦਾ ਟਾਈਮ ਦਿੱਤਾ ਆ ਬੰਦਿਆਂ ਨੂੰ ਵੀ ਤੁਸੀਂ ਡਰੱਗ ਟੈਸਟ ਕਰਾਉਣ ਜਾਣਾ ਆ, ਤੁਹਾਡੇ ਕੋਲ ਮਹੀਨੇ ਦਾ ਟਾਈਮ ਹੈ, ਤੁਸੀਂ ਪ੍ਰੀ ਇੰਪਲੋਇਮੈਂਟ ਆ ਜੌਬ ਸ਼ੁਰੂ ਕਰਨ ਤੋਂ ਪਹਿਲਾਂ ਡਰੱਗ ਟੈਸਟ ਕਰਾਉਣਾ। ਤੁਸੀਂ ਹੈਰਾਨ ਹੋਵੋਗੇ ਜਦੋਂ ਦੱਸ ਕੇ ਤੁਹਾਡਾ ਡਰੱਗ ਟੈਸਟ ਕਰਾਇਆ ਜਾਂਦਾ। ਤੁਸੀਂ ਇਸ ਮਾਮਲੇ ਦੇ ਵਿੱਚ ਜਿਹੜੇ ਪ੍ਰੀ ਇੰਪਲੋਇਮੈਂਟ ਡਰੱਗ ਟੈਸਟ ਆ ਉਹਨਾਂ ਦੇ ਵਿੱਚ ਪੋਜ਼ਿਟਿਵ ਰੇਟ ਜਿਹੜਾ ਰੈਂਡਮ ਨਾਲੋਂ ਆਲਮੋਸਟ ਡਬਲ ਆ। ਜੀ, ਇਹ ਮਤਲਬ ਕਿ ਪੂਰੀ ਇਨਫੋਰਮੇਸ਼ਨ ਨਾ ਹੋਣ ਦਾ ਰੀਜ਼ਨ ਆ, ਠੀਕ ਆ। ਨਹੀਂ ਤਾਂ ਜਿਹੜੀ ਚੀਜ਼ ਤੁਹਾਨੂੰ ਦੱਸ ਕੇ ਕੀਤੀ ਜਾਏ ਉਹਦੇ 'ਚ ਤੁਹਾਡਾ ਪੋਜ਼ਿਟਿਵ ਰੇਟ ਡਬਲ ਹੋਵੇ, ਜਿਹੜੀ ਰੈਂਡਮ ਆ ਉਹਦੇ 'ਚ ਤੁਹਾਡਾ ਪੋਜ਼ਿਟਿਵ ਰੇਟ ਜਿਹੜਾ ਅੱਧਾ ਹੋਵੇ, ਮਤਲਬ ਕਿ ਪਚਦੀ ਨਹੀਂ ਗੱਲ। ਪਰ ਡੈਫੀਨੇਟਲੀ ਜਿਹੜੀਆਂ ਇਹ ਚੀਜ਼ਾਂ ਹੈਗੀਆਂ, ਜਿਹੜੀ ਤੁਸੀਂ ਹੁਣ ਗੱਲ ਕੀਤੀ ਹੈ ਕਿ ਨਹੀਂ ਪਤਾ ਹੁੰਦਾ, ਕਈ ਵਾਰੀ ਅਣਜਾਣਪੁਣੇ 'ਚ ਹੁੰਦਾ, ਯੈਸ, ਇਹ ਬਹੁਤ ਵੱਡਾ ਫੈਕਟਰ ਹੈਗਾ। ਪੂਰੀ ਆਪਣੀ ਇੰਡਸਟਰੀ ਦੀ ਜਾਣਕਾਰੀ ਰੱਖਿਆ ਕਰੋ। ਆਪਾਂ ਇੱਧਰ ਉੱਧਰ ਦੀਆਂ ਵੀਡੀਓ ਦੇਖਣ ਨਾਲੋਂ, ਟਿਕਟੌਕ ਦੇਖਣ ਨਾਲੋਂ, ਇੱਧਰ ਉੱਧਰ ਗੱਲਾਂ ਕਰਨ ਨਾਲੋਂ, ਇਹਦੇ ਨਾਲੋਂ ਜ਼ਰੂਰੀ ਆ ਕਿ ਆਪਣਾ ਜੋ ਤੁਸੀਂ ਕੰਮ ਕਰਦੇ ਆ, ਜਿਹੜਾ ਤੁਹਾਡਾ ਰੋਜ਼ੀ ਰੋਟੀ ਆ, ਉਹਦੇ ਤੇ ਜਿਹੜਾ ਆ ਉਹ ਜ਼ਿਆਦਾ ਧਿਆਨ ਦਿਆ ਕਰੋ। ਜੀ ਬਿਲਕੁਲ। ਅਗਲੇ ਕਾਲਰ ਨੇ ਗੁਰਨਾਮ ਜੀ, ਸਤਿ ਸ਼੍ਰੀ ਅਕਾਲ ਗੁਰਨਾਮ ਜੀ। ਜੀ ਅਗਲੇ ਕਾਲਰ ਵੱਲ ਵਧਦੇ ਆ, ਜਿਮੀ। ਹਾਂਜੀ, ਸਤਿ ਸ਼੍ਰੀ ਅਕਾਲ।
ਹਾਂਜੀ ਭਾਜੀ, ਮੈਂ YouTube ਤੇ ਵੀ ਇਹੀ ਕੁਐਸਚਨ ਪੁੱਛਿਆ ਸੀ, ਮੈਂ ਉਹੀ ਰਿਪੀਟ ਹੀ ਕਰਨਾ ਚਾਹੁੰਦਾ ਸੀਗਾ ਹਾਂਜੀ ਕਿ ਹੁਣ ਜਿਹੜੀ ਆਪਾਂ ਗੱਲ ਕਰਕੇ ਹਟੇ ਕਿ ਕੋਈ ਜਿਹੜੀ ਤਾਂ ਆਪਾਂ ਪਿਛਲੀ ਵਾਰੀ ਵੀ ਇਹੀ ਗੱਲ ਕਰਦੇ ਸੀਗੇ ਕਿ ਡਰੱਗ ਟੈਸਟ ਜੇ ਕਿਸੇ ਦਾ ਇਨੋਸੈਂਟ ਬੰਦੇ ਦਾ ਪੋਜ਼ਿਟਿਵ ਆ ਗਿਆ, ਕਿਸੇ ਨੇ ਜਾਣਬੁੱਝ ਕੇ ਜੈਲਸੀ ਦੇ ਕਾਰਨ ਕਿਸੇ ਦੇ ਵਿੱਚ ਮਿਲਾਤਾ, ਤੇ ਜੇ ਉਹ ਲੌਂਗ ਪ੍ਰੋਸੀਜਰ ਤੋਂ ਬਚਣਾ ਹੋਵੇ ਤੇ ਉਹ ਹੇਅਰ ਜਾਂ ਨੇਲ ਟੈਸਟ ਕਰਾ ਕੇ ਉਹ ਬਚਿਆ ਜਾ ਸਕਦਾ ਕਿ ਉਹਨੂੰ ਉਹ ਲੌਂਗ ਪ੍ਰੋਸੀਜਰ ਥਰੂ ਜਾਣਾ ਹੀ ਪੈਣਾ ਆ ਆਪਣਾ ਕਲੀਅਰ ਕਰਨ ਲਾਇਸੈਂਸ। ਤੇ ਦੂਜਾ ਕੁਐਸਚਨ ਸਰ ਮੇਰਾ ਜਿਹੜਾ ਉਹ AB5 ਵਾਲਾ ਬਿੱਲ ਹੈਗਾ, ਤੁਸੀਂ ਇੱਕ ਦੱਸਿਆ ਸੀਗਾ ਕਿ ਉਹ ਫੈਡਰਲ ਵਿੱਚ ਵੀ ਚੱਲ ਰਹੀ ਹੈ ਗੱਲਬਾਤ, ਉਹ 18 ਤੋਂ ਹੋ ਗਿਆ ਲਾਗੂ ਜੀ, ਸਟੇਟਸ ਪਿਛਲੇ 3 ਦਿਨ ਪਹਿਲਾਂ ਹੋ ਗਿਆ ਸ਼ੁਰੂ। ਅੱਛਾ, ਫੈਡਰਲੀ ਵੀ ਹੋ ਗਿਆ, ਠੀਕ ਹੈ। ਉਹਦੀ ਤੁਸੀਂ ਕਹਿ ਰਹੇ ਸੀਗੇ ਉਹਦੀਆਂ ਸਖਤਾਈਆਂ ਘੱਟ ਹੈ, ਠੀਕ ਹੈ ਜੀ। ਡਰਗ ਟੈਸਟ ਦਾ ਤੁਸੀਂ ਕੀ ਕਿਹਾ ਜੀ ਪਹਿਲਾਂ? ਜੇ ਕਹਿੰਦੇ ਵੀ ਕੋਈ ਜੈਲਸੀ ਦੇ ਨਾਲ ਕੋਈ ਕਹਿ ਲਓ ਵੀ ਪਾ ਕੇ ਮਿਲਾ ਕੇ ਤੇ ਤੁਹਾਡਾ ਪੋਜ਼ਿਟਿਵ ਕਿਸੇ ਨੇ ਕਹਿ ਲਓ ਵੀ ਧੱਕੇ ਨਾਲ ਕਰਾਤਾ, ਕੋਈ ਲੌਂਗ ਪ੍ਰੋਸੈਸ ਦੀ ਗੱਲ ਕਰ ਰਹੇ ਆ ਵੀ ਉਹ ਤੋਂ ਬਚਿਆ ਜਾ ਸਕਦਾ ਦੁਬਾਰਾ ਕਲੀਅਰ ਕਰਾਉਣ ਦੇ ਲਈ ਆਪਣਾ ਲਾਇਸੈਂਸ। ਨਹੀਂ ਭਾਜੀ, ਉਹ ਜਿਹੜਾ ਪ੍ਰੋਸੈਸ ਤੁਹਾਨੂੰ ਸੈਪ ਨੇ ਪ੍ਰੋਵਾਈਡ ਕੀਤਾ ਉਹਦੇ ਥਰੂ ਹੀ ਜਾਣਾ ਪੈਣਾ ਹੈ। ਉਹਦੇ 'ਚ ਤੁਸੀਂ ਉਹਦਾ ਕੋਈ ਚਾਰਾ ਨਹੀਂ ਹੈਗਾ, ਉਹਦਾ ਕੋਈ ਮਤਲਬ ਕਿ ਤਰੀਕਾ ਨਹੀਂ ਹੈਗਾ ਬਾਹਰ ਨਿਕਲਦਾ। ਜੀ ਬਿਲਕੁਲ। ਮਨਪ੍ਰੀਤ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਨਾ ਕੰਪਨੀ ਇੱਕ 'ਚ ਕੰਮ ਕਰਦਾ ਸੀਗਾ, ਉਹਦੀ ਜਿੱਦਾਂ ਨਾ ਇੰਸ਼ੋਰੈਂਸ ਉਹਨਾਂ ਨੇ ਬੰਦ ਕਰਤੀ ਕੰਪਨੀ ਦੀ, ਤੇ ਉਹ ਬੰਦੇ ਨੇ ਨਾ ਨਵੀਂ ਕੰਪਨੀ ਖੋਲ ਲਈ ਆਪਣੇ ਨਾਂ ਤੇ DOT ਵੀ ਨਵੀਂ ਆ, ਏਦਾਂ ਉਹ ਬੰਦੇ ਤੇ ਮੈਂ ਕਲੇਮ ਕਰ ਸਕਦਾ ਫਾਈਲ? ਹੁਣ ਨਵੀਂ ਕੰਪਨੀ ਆ, ਪਹਿਲਾਂ ਪੁਰਾਣੀ ਕੰਪਨੀ ਸੀ? ਹਾਂਜੀ, ਉਹਨੇ ਆਪਣੇ ਨਾਂ ਤੇ ਖੋਲੀ ਆ ਕੰਪਨੀ, ਤੇ ਐਡਰੈਸ ਕੰਪਨੀ ਦਾ ਚੇਂਜ ਕਰਤਾ ਆ, ਤੇ DOT ਨੰਬਰ ਚੇਂਜ ਆ ਕੰਪਨੀ ਦਾ। ਇੰਸ਼ੋਰੈਂਸ ਨੇ ਤਾਂ ਨਹੀਂ ਕਵਰ ਕਰਨਾ, ਕਲੇਮ ਕਿੱਦਾਂ ਦਾ ਕਰਨਾ ਤੁਸੀਂ? ਕਲੇਮ ਪੈਸਿਆਂ ਦਾ ਕਰਨਾ ਹੈ ਜੀ, ਉਹਨੇ ਪੈਸੇ ਨਹੀਂ ਦਿੱਤੇ ਮੇਰੇ, ਜਿੱਦਾਂ ਮਤਲਬ ਕਿ 1099 ਦਾ ਸੀ ਤੁਹਾਡਾ, ਹਨਾ? ਹਾਂਜੀ, ਇਹਦੇ ਮਤਲਬ ਕਿ ਉਹਨੇ ਬਹੁਤ ਨਵੀਂ ਕੰਪਨੀ ਖੋਲ ਲਈ। ਹਾਂਜੀ ਰਮਨ ਜੀ। ਦੇਖੋ ਜੀ, ਕਲੇਮ ਫਾਈਲ ਕਰ ਦਿਓ, ਤੁਹਾਡਾ ਕਲੇਮ ਫਾਈਲ ਕਰਨ ਦੇ ਵਿੱਚ ਲੇਬਰ ਕੋਡ ਦੇ ਵਿੱਚ ਕੋਈ ਜ਼ਿਆਦਾ ਚਾਰਜ ਨਹੀਂ ਆਉਂਦਾ, $50 ਦਾ ਚਾਰਜ ਹੈ, ਜੇ ਕੋਈ ਚਾਰਜ ਹੈਗਾ ਤੁਸੀਂ ਕਲੇਮ ਫਾਈਲ ਕਰ ਸਕਦੇ ਆ। ਬਾਕੀ ਲੇਬਰ ਕੋਡ ਦੇ ਉੱਤੇ ਆ, ਉਹ ਫਿਰ ਅੱਗੇ ਫਾਈਂਡ ਆਊਟ ਕਰ ਸਕਦੇ ਕਿ ਉਹਨਾਂ ਨੇ ਕੀ ਕਰਨਾ। ਉਹਨਾਂ ਨੂੰ ਤੁਸੀਂ ਦੱਸ ਸਕਦੇ ਆ ਵੀ ਹੁਣ ਇਹਨੇ ਆਹ ਕੰਪਨੀ ਬਣਾਈ ਹੈ, ਪਹਿਲਾਂ ਆਹ ਸੀ। ਹਾਂਜੀ ਆ, ਠੀਕ ਹੈ ਜੀ, ਠੀਕ ਹੈ ਜੀ, ਬਸ ਥੈਂਕ ਯੂ ਜੀ। ਸੋ ਬਿਲਕੁਲ ਸਮਾਂ ਵੀ ਭੱਜਿਆ ਜਾਂਦਾ ਆ। ਤੇ ਰਮਨ ਜੀ, ਚਲੋ ਆਪਾਂ ਇਹ ਸਾਰਾ AB5 ਦਾ ਵੀ ਦੇਖਿਆ, ਆਡਿਟਸ ਦੀ ਗੱਲ ਕਰ ਰਹੇ ਸੀ, ਉਹਦੇ ਵਿੱਚ ਮੈਂ ਐਡ ਕਰਦਾ ਜਾਵਾਂ। ਪਿਛਲੇ ਸਾਲ ਦੇ ਵਿੱਚ IRS ਇੰਟਰਨਲ ਰੈਵਨਿਊ ਵਾਲਿਆਂ ਨੂੰ $80 ਬਿਲੀਅਨ ਮਿਲੇ ਆ। ਉਹਨਾਂ ਨੇ ਸਪੈਸ਼ਲੀ ਕਿਹਾ ਆ ਵੀ ਅਸੀਂ ਆਉਂਦੇ ਸਾਲਾਂ ਦੇ ਵਿੱਚ ਆਡਿਟ ਬਹੁਤ ਜ਼ਿਆਦਾ ਜਿਹੜੇ ਆ ਉਹ ਕਰਨੇ ਆ, ਖਾਸ ਕਰਕੇ ਉਹ ਵੀ ਜਿਹੜੇ ਕਮਾਈ ਤਾਂ ਜ਼ਿਆਦਾ ਕਰ ਰਹੇ ਆ ਪਰ ਟੈਕਸ ਘੱਟ ਦੇ ਰਹੇ ਆ। ਸੋ ਜਿਹੜੀ ਅੰਡਰ ਰਿਪੋਰਟਿੰਗ ਵਾਲੀ ਰਮਨ ਜੀ ਤੁਸੀਂ ਗੱਲ ਕੀਤੀ ਆ, ਇਹ ਹੁਣ ਤੁਸੀਂ ਦੇਖ ਲਓ ਵੀ ਇਹ ਗਾਂਹ ਤੋਂ ਗਾਂਹ ਕੰਮ ਤਿੱਖਾ ਜਿਹੜਾ ਉਹ ਹੋਣ ਜਾ ਰਿਹਾ ਆ। ਕੋਸ਼ਿਸ਼ ਕਰ ਰਹੇ ਸੀਗੇ ਕਈ ਜਿਹੜੇ ਸੱਤਾ ਦੇ ਵਿੱਚ ਸੀਗੇ, ਜਾਂ ਕਹਿ ਲਓ ਵੀ ਜਿਹੜੇ ਕਾਂਗਰਸਮੈਨ ਆ, ਕਾਂਗਰਸ ਵੂਮਨ ਆ, ਵੀ ਇਹਨਾਂ ਨੂੰ ਇਹ $80 ਬਿਲੀਅਨ ਦੀ ਰਾਸ਼ੀ IRS ਨੂੰ ਨਾ ਮਿਲੇ, ਇਹਦੇ ਦੰਦ ਤਿੱਖੇ ਨਾ ਹੋਣ। ਪਰ ਇੰਨੀ ਰਾਸ਼ੀ ਮਿਲਣ ਦੇ ਨਾਲ ਇਹਨਾਂ ਦੇ ਦੰਦ ਥੋੜੇ ਜਿਹੜੇ ਉਹ ਤਿੱਖੇ ਹੋਣਗੇ। ਸੋ ਆਡਿਟਸ ਦਾ ਦੌਰ ਜਿਹੜਾ ਉਹ ਤੇਜ਼ ਹੋ ਸਕਦਾ ਆ, ਉਹ ਵੱਧ ਸਕਦਾ ਆ। ਸੋ ਭਾਈ ਪਹਿਲਾਂ ਹੀ ਆਪਣਾ ਜਿਹੜਾ ਕੰਮ ਆ ਉਹ ਕਲੀਨ ਕਰਕੇ ਰੱਖੋ, ਇਸ ਤੋਂ ਪਹਿਲਾਂ ਜਿਹੜੇ ਉਹ ਕੰਨੋਂ ਫੜਨ ਤਾਂ ਫਿਰ ਉਹ ਕੰਮ ਬਹੁਤ ਖਰਾਬ ਹੁੰਦਾ ਆ, ਫਿਰ ਆਪਾਂ ਨੂੰ ਪਤਾ ਹੀ ਆ ਵੀ ਕਿਸ ਭਾਅ ਜਿਹੜੀਆਂ ਉਹ ਵਿਕਦੀਆਂ। ਇੱਕ ਕੁਐਸਚਨ ਦੀਪ ਚੱਠੇ ਉਹਨਾਂ ਦਾ ਆ ਵੀ ਰੈਂਡਮ ਡਰੱਗ ਟੈਸਟ ਦਾ ਟਾਈਮ ਫਰੇਮ ਕਿੰਨਾ ਹੁੰਦਾ ਹੈ? ਰੈਂਡਮ ਡਰੱਗ ਟੈਸਟ ਜਿਹੜਾ ਹੈਗਾ ਜੀ, ਪਹਿਲਾਂ ਤਾਂ ਜਿਹੜੀ ਕੰਪਨੀ ਰੈਂਡਮ ਜੇ ਤੁਸੀਂ ਕੰਸੋਰਸ਼ੀਅਮ ਰਨ ਕਰਦੇ ਆ, ਤੇ ਕੰਸੋਰਸ਼ੀਅਮ ਦਾ ਫਰਜ਼ ਹੈਗਾ ਕਿ ਕੁਆਟਰਲੀ ਜਾਂ 6 ਮੰਥ ਜਾਂ ਈਅਰਲੀ ਜਿਹੜੇ ਉਹਨਾਂ ਨੇ ਰੈਂਡਮ ਕਰਨੇ ਹੈਗੇ ਆ। ਜੇ ਕੁਆਟਰਲੀ ਕਰਦੇ ਹੈਗੇ ਤੇ ਜਦੋਂ ਰੈਂਡਮ ਦੀ ਲਿਸਟ ਪੁੱਲ ਕਰਦੇ ਆ, ਤੇ ਵਾਂਸ ਜਿਹੜੀ ਲਿਸਟ ਪੁੱਲ ਹੋ ਜਾਂਦੀ ਆ, ਉਸ ਤੋਂ ਬਾਅਦ ਜਦੋਂ ਕੰਸੋਰਸ਼ੀਅਮ ਜਿਹੜੀ ਕੰਪਨੀ ਹੈਗੀ ਆ, ਉਹ ਜਿਹੜੀ ਟਰੱਕਿੰਗ ਕੰਪਨੀ ਆ ਉਹਨੂੰ ਨੋਟੀਫਾਈ ਕਰਦੀ ਹੈ ਕਿ ਤੁਹਾਡੇ ਆ ਜਿਹੜੇ ਡਰਾਈਵਰ ਆ ਇਹ ਪੁੱਲ ਹੋਏ ਹੈਗੇ ਆ। ਸੋ ਜਦੋਂ ਉਹ ਤੁਹਾਡੇ ਡਰਾਈਵਰ ਪੁੱਲ ਹੋ ਜਾਂਦੇ ਆ, ਜਦੋਂ ਕੰਪਨੀ ਨੂੰ ਨੋਟੀਫਿਕੇਸ਼ਨ ਚਲੀ ਜਾਂਦੀ ਆ, ਰਿਟਨ ਨੋਟੀਫਿਕੇਸ਼ਨ, ਈਮੇਲ ਕਹਿ ਲਓ ਜਾਂ ਟੈਕਸ ਕਹਿ ਲਓ, ਕੁਛ ਵੀ ਕਹਿ ਲਓ, ਉਸ ਤੋਂ ਬਾਅਦ ਜਦੋਂ ਕੰਪਨੀ ਆਪਣੇ ਡਰਾਈਵਰ ਨੂੰ ਰਿਟਨ ਨੋਟੀਫਿਕੇਸ਼ਨ ਦਿੰਦੀ ਆ, ਚਾਹੇ ਈਮੇਲ ਆ, ਚਾਹੇ ਟੈਕਸਟ ਆ, ਚਾਹੇ ਕੁਛ ਵੀ ਆ, ਚਾਹੇ ਕਾਲ ਆ, ਜੋ ਵੀ ਉਹਦੀ ਇਨਫੋਰਮੇਸ਼ਨ ਜਦੋਂ ਡਰਾਈਵਰ ਨੂੰ ਜਾਂਦੀ ਆ, ਉਸ ਤੋਂ ਬਾਅਦ ਡਰਾਈਵਰ ਕੋਲ 24 ਆਵਰਸ ਹੁੰਦੇ ਆ to get the test done।
ਸੋ ਇਹਦਾ ਪ੍ਰੋਸੈਸ ਹੈਗਾ 24 ਆਵਰ ਹੁੰਦੇ ਆ ਐਜ਼ ਸੂਨ ਐਜ਼ ਦਾ ਡਰਾਈਵਰ ਇਜ਼ ਬੀਨ ਅਨਾਉਂਸਡ ਕਿ ਉਹ ਰੈਂਡਮ ਡਰਗ ਟੈਸਟ ਪੁੱਲ ਹੋਇਆ। ਠੀਕ ਹੈ ਜੀ। ਇੱਕ ਹੋਰ ਸਾਡੇ ਸਰੋਤੇ ਕਹਿੰਦੇ ਵੀ ਸਨੀ ਭਾਜੀ ਤੇ ਬੂਟਾ ਸਿੰਘ ਹੁਣੀ ਕਾਲ ਨਹੀਂ ਕਰਦੇ। ਸਨੀ ਹੁਣੀ ਅੱਜ ਕੱਲ ਹੋਰ ਬਿਜ਼ਨਸ ਦੇ ਵਿੱਚ ਆ, ਪਰ ਉਹਨਾਂ ਨੂੰ ਵੀ ਬੇਨਤੀ ਆ ਕਾਲ ਜ਼ਰੂਰ ਕਰਿਆ ਕਰੋ। ਮਿਲੇ ਸੀਗੇ ਥੋੜੇ ਦਿਨ ਪਹਿਲਾਂ ਕਾਸਕੋ ਚ, ਸੋ ਠੀਕ ਆ। ਤੇ ਡੈਂਟਿਸਟ ਮੈਨੇਜਰ ਆ ਹੁਣ। ਦੂਜੇ ਜਿਹੜੇ ਬੂਟਾ ਸਿੰਘ ਜੌਲ ਭਾਜੀ ਬਹੁਤ ਐਜੂਕੇਟਡ ਬੰਦੇ ਆ, ਸਿਆਣੇ ਬੰਦੇ ਆ, ਆਪਣਾ ਐਕਸਪੀਰੀਅੰਸ ਦੱਸਦੇ ਰਹਿੰਦੇ। ਉਹ ਕੱਲਾ ਟਰੱਕਿੰਗ ਸ਼ੋਅ 'ਚ ਨਹੀਂ ਗੱਲ ਕਰਦੇ, ਬਹੁਤ ਸਾਰੇ ਸੋਸ਼ਲ ਇਸ਼ੂਜ਼ ਦੇ ਉੱਤੇ, ਸਿੱਖੀ ਦੇ ਪ੍ਰਤੀ ਉਹਨਾਂ ਨੂੰ ਬਹੁਤ ਦਰਦ ਹੈਗਾ। ਉਹ ਜ਼ਰੂਰ ਹਮੇਸ਼ਾ ਕੋਈ ਸਿਆਣੀ ਗੱਲ ਕਰਦੇ ਰਹਿੰਦੇ ਆ। ਜ਼ਰੂਰ ਬਿਲਕੁਲ ਉਹਨਾਂ ਨੂੰ ਬੇਨਤੀ ਕਰਾਂਗੇ ਜ਼ਰੂਰ। ਤੇ ਰਮਨ ਜੀ ਦਵਿੰਦਰ ਸਿੰਘ ਹੁਣੀ ਕਹਿ ਰਿਹਾ ਕਿ ਨੋ ਟਾਈਮ ਬਟ ਯੂ ਆਰ ਕਨੈਕਟਡ ਟੂ ਕਲੀਅਰਿੰਗ। ਨੋ ਟਾਈਮ ਨਹੀਂ, ਦੇयर ਇਜ਼ ਅ ਟਾਈਮ ਲਿਮਿਟ ਔਨ ਇਟ। ਰੈਂਡਮ ਇਸੇ ਕਰਕੇ ਉਹਨੂੰ ਕਿਹਾ ਜਾਂਦਾ ਆ, ਅਚਾਨਕ ਜਿਹੜਾ ਲੈਣਾ। ਸੋ ਰੈਂਡਮ ਦਾ ਮਤਲਬ ਇਹ ਨਹੀਂਗਾ ਵੀ ਉਹਦਾ ਕੋਈ ਟਾਈਮ ਨਹੀਂ। ਤੁਸੀਂ ਰੈੱਡ ਫਲੈਗ ਕੁਝ ਨਹੀਂ ਹੁੰਦਾ ਉਹਦੇ ਚ। ਰੈੱਡ ਫਲੈਗ ਕਲੀਅਰਿੰਗ ਹਾਊਸ ਤੇ ਇਦਾਂ ਨਹੀਂ ਹੁੰਦਾ। ਉਹ ਰਿਪੋਰਟ ਕਲੀਅਰਿੰਗ ਹਾਊਸ ਕੀ ਆ? ਕਲੀਅਰਿੰਗ ਹਾਊਸ ਕੋਈ ਇਹ ਨਹੀਂਗਾ ਕਿ ਤੁਹਾਨੂੰ ਉਹ ਤੁਹਾਡੇ ਦੇ ਉੱਤੇ ਕੋਈ ਕੈਮਰਾ ਲੱਗਾ ਜਿਹੜਾ ਤੁਹਾਨੂੰ ਹਰ ਟਾਈਮ ਵਾਚ ਕਰ ਰਿਹਾ ਤੁਸੀਂ ਕੀ ਕਰ ਰਹੇ ਆ। ਕਲੀਅਰਿੰਗ ਹਾਊਸ ਦੇ ਵਿੱਚ ਜਿਹੜੇ ਰਿਪੋਰਟਿੰਗ ਏਜੰਸੀਜ਼ ਆ, ਰਿਪੋਰਟਿੰਗ ਪੀਪਲ ਆ, ਉਹ ਆ ਟਰੱਕਿੰਗ ਕੰਪਨੀ, ਕੰਸੋਰਸ਼ੀਅਮ, MRO ਜਿਹੜਾ ਮੈਡੀਕਲ ਰਿਵਿਊ ਆਫਿਸਰ ਆ ਉਹ, ਤੇ ਜਿਹੜੇ ਆਪਣੀ ਲੈਬ ਹੈਗੀ ਆ। ਇਹ ਸਾਰੇ ਜਿਹੜੇ ਆ CTPA ਜਿਹੜਾ, ਇਹ ਸਾਰੇ ਜਿਹੜੇ ਆ ਇਹ ਰਿਪੋਰਟਿੰਗ ਪੀਪਲ ਹੈਗੇ ਆ ਟੂ ਦਾ ਕਲੀਅਰਿੰਗ ਹਾਊਸ। ਸੋ ਕਲੀਅਰਿੰਗ ਹਾਊਸ ਨੂੰ ਜਦੋਂ ਇਹਨਾਂ ਦੇ ਕੋਲੋਂ ਕਿਸੇ ਕੋਲੋਂ ਰਿਪੋਰਟ ਜਾਊਗੀ ਤਾਂ ਉਹ ਕਲੀਅਰਿੰਗ ਹਾਊਸ ਦੇ ਵਿੱਚ ਐਡ ਹੋਣਾ। ਕਲੀਅਰਿੰਗ ਹਾਊਸ ਕੋਈ ਕੈਮਰਾ ਨਹੀਂਗਾ, ਕੋਈ ਇੱਦਾਂ ਦੀ ਕੋਈ ਸਰਵਿਸ ਨਹੀਂ ਹੈਗੀ ਜਿਹੜੀ ਕਿ ਸਾਨੂੰ ਸਾਰਾ ਦਿਨ ਵਾਚ ਕਰਦੀ ਆ। ਸੋ ਪਲੀਜ਼ ਇਹ ਚੀਜ਼ ਨਹੀਂ ਹੈਗੀ। ਜਿਹੜਾ ਆ ਤੁਹਾਡਾ ਰੈਂਡਮ ਆ, ਰੈਂਡਮ ਜਦੋਂ ਆਇਆ ਆ ਉਦੋਂ ਤੁਹਾਨੂੰ ਜਾਣਾ ਪੈਣਾ ਵਿਦਿਨ 24 ਆਵਰ ਜਦੋਂ ਤੁਹਾਨੂੰ ਅਨਾਉਂਸ ਹੋ ਗਿਆ ਜੀ। ਇੱਕ ਦੀਪ ਚੱਠਾ ਉਹਨਾਂ ਦਾ ਕੁਐਸਚਨ ਪੜਿਓ, ਮੈਨੂੰ ਸਮਝ ਨਹੀਂ ਆਇਆ। ਤੇ ਜਗਤਾਰ ਗਿੱਲ ਭਾਜੀ ਕਹਿੰਦੇ ਆ ਵੀ ਟਰੱਕ ਚਲਾਉਂਦੇ ਤਾਂ ਨਹੀਂ, ਪ੍ਰੋਗਰਾਮ ਸੁਣਦੇ ਆ। ਸਾਡੇ ਪੰਜਾਬੀ ਰੇਡੀਓ USA ਦੇ ਹੋਸਟ ਵੀ ਆ, ਤੇ ਕਹਿੰਦੇ ਗਿਆਨ ਮਿਲਦਾ, ਹਾਈਵੇ ਤੇ ਚੱਲਣ ਲਈ ਸਹਾਈ ਹੁੰਦਾ। ਤੇ ਬਿਲਕੁਲ ਧੰਨਵਾਦ। ਦੀਪ ਚੱਠਾ ਉਹਨਾਂ ਦਾ ਜਿਹੜਾ ਕੁਐਸਚਨ ਆ, ਚਾਹੇ ਡਰਾਈਵਰ 48 ਲੋਅਰ ਮੇਨਲੈਂਡ 48 ਸਟੇਟ 'ਚ ਕਿਤੇ ਵੀ ਹੋਵੇ, ਜਿਹੜੀਆਂ ਡਰੱਗ ਟੈਸਟਿੰਗ ਏਜੰਸੀਜ਼ ਆ ਜਾਂ ਜਿੱਦਾਂ ਡਰੱਗ ਟੈਸਟ ਜਿਹੜੇ ਕਰਦੇ ਹੈਗੇ ਆ, ਉਹਨਾਂ ਦੀ ਕਈ ਡਰੱਗ ਟੈਸਟ ਜਿਹੜੇ ਆ ਉਹ ਲੋਕਲੀ ਕਰਦੇ ਹੈਗੇ, ਆਪਣੇ ਇੱਥੇ ਹੀ ਇੱਕੋ ਆ। ਹੁਣ ਸਾਡੇ ਕੋਲ ਜਿਹੜੀ ਡਰੱਗ ਟੈਸਟ ਦੀ ਸਰਵਿਸ ਹੈਗੀ ਆ, ਉਹਦੇ 'ਚ ਅਸੀਂ 48 ਸਟੇਟ 'ਚ ਤੁਸੀਂ ਕਿਤੇ ਵੀ ਹੈਗੇ ਆ, ਜ਼ਿਪ ਕੋਡ ਦਿਓ, ਤੁਹਾਨੂੰ 10 ਮਾਈਲ ਦੇ ਰੇਡੀਅਸ ਦੇ ਵਿੱਚ ਜਿੱਥੇ ਵੀ ਤੁਸੀਂ ਹੈਗੇ ਉੱਥੇ ਭੇਜ ਸਕਦੇ ਆ। ਸੋ ਜਿਹੜੀਆਂ ਡਰੱਗ ਟੈਸਟਿੰਗ ਸਰਵਿਸਿਜ਼ ਹੈਗੀਆਂ ਉਹਨਾਂ ਦੇ ਕੋਲ ਲੋਕੇਸ਼ਨਸ ਅਵੇਲੇਬਲ ਹੈਗੀਆਂ। ਸਾਡੇ ਕੋਲ 10,000 ਦੇ ਕਰੀਬ ਲੋਕੇਸ਼ਨਸ ਹੈਗੀਆਂ ਸਾਰੇ ਅਮਰੀਕਾ ਦੇ ਵਿੱਚ। ਜੇ ਤੁਸੀਂ ਕਿਸੇ ਵੀ ਜ਼ਿਪ ਕੋਡ 'ਚ ਹੈਗੇ ਆ, ਸੋ ਵੀ ਵਿਲ ਸੈਂਡ ਯੂ ਰਾਈਟ ਦੇਅਰ। ਸੋ ਇਹ ਕੋਈ ਨਹੀਂ ਹੈਗਾ ਕਿ ਤੁਹਾਡਾ ਜਿਹੜਾ ਆ ਕਿ ਬਾਹਰ ਹੈਗਾ, ਆਊਟ ਆਫ ਸਟੇਟ ਹੈਗਾ ਤੇ 24 ਆਵਰ 'ਚ ਪੋਸੀਬਲ ਨਹੀਂ ਹੈਗਾ। ਯੈਸ ਇਟ ਇਜ਼ ਪੋਸੀਬਲ। ਤੇ ਦੂਸਰੀ ਗੱਲ ਹੋਰ ਵੀ ਆ ਜੀ, ਜੇ ਤੁਹਾਡਾ ਕਿਸੇ ਦਾ ਕਿਤੇ ਕੋਈ ਐਕਸੀਡੈਂਟ ਹੋ ਜਾਂਦਾ ਆ ਜੀ, ਐਕਸੀਡੈਂਟ ਹੋਣ ਤੋਂ ਬਾਅਦ ਜੇ ਕੋਈ ਇੰਜਰਡ ਪਾਰਟੀ ਹੈਗੀ ਆ, ਉਹਨੂੰ ਐਂਬੂਲੈਂਸ ਉੱਥੋਂ ਲੈ ਕੇ ਗਏ ਆ ਦੂਜੇ ਪਾਸੇ ਕਿਤੇ ਇਲਾਜ ਵਾਸਤੇ, ਜਾਂ ਕੋਈ ਤੁਹਾਡਾ ਗੱਡੀ ਟੋ ਹੋਈ ਆ ਜਾਂ ਕਿਸੇ ਦੀ ਡੈਥ ਹੋਈ ਆ, ਇਹ 3 ਸਿਨੈਰੀਓ ਦੇ ਵਿੱਚ ਤੁਹਾਡੇ ਡਰਾਈਵਰ ਨੂੰ 8 ਘੰਟਿਆਂ ਦੇ ਵਿੱਚ ਅਲਕੋਹਲ ਟੈਸਟ ਤਾਂ 32 ਘੰਟਿਆਂ ਦੇ ਵਿੱਚ ਡਰੱਗ ਟੈਸਟ, ਯੂਰਿਨ ਡਰੱਗ ਟੈਸਟ ਕਰਾਉਣਾ ਲਾਜ਼ਮੀ ਹੈਗਾ। 8 ਘੰਟਿਆਂ ਦੇ ਵਿੱਚ ਅਲਕੋਹਲ ਟੈਸਟ, 32 ਘੰਟਿਆਂ ਦੇ ਵਿੱਚ ਡਰੱਗ ਟੈਸਟ ਕਰਾਉਣਾ ਲਾਜ਼ਮੀ ਆ। ਜੇ ਐਕਸੀਡੈਂਟ ਸਪੌਟ ਦੇ ਉੱਤੇ ਕੋਈ ਬੰਦਾ ਇੰਜਰਡ ਹੋਇਆ, ਉਹਨੂੰ ਐਂਬੂਲੈਂਸ ਲੈ ਕੇ ਗਈ ਆ, ਜਾਂ ਕੋਈ ਗੱਡੀ ਟੋ ਹੋਈ ਆ, ਜਾਂ ਕਿਸੇ ਦੀ ਡੈਥ ਹੋਈ ਆ, ਸੋ ਇਹਨਾਂ ਸਾਰੇ ਸਿਨੈਰੀਓਜ਼ ਦੇ ਵਿੱਚ ਇਹ 2 ਚੀਜ਼ਾਂ ਕਰਾਉਣੀਆਂ ਲਾਜ਼ਮੀ ਹੈਗੀਆਂ। ਕੋਈ ਐਕਸਕਿਊਜ਼ ਨਹੀਂ ਹੈਗਾ ਕਿ ਤੁਸੀਂ ਕਿਤੇ ਬਾਹਰ ਹੈਗੇ ਆ, ਕਿਤੇ ਹੈਗੇ ਆ। ਜਿਹੜੀ ਵੀ ਸਰਵਿਸ ਤੁਹਾਨੂੰ ਡਰੱਗ ਟੈਸਟ ਕਰਾਉਂਦੀ ਆ, ਉਹਨਾਂ ਦੇ ਕੋਲ ਇਹ ਸਰਵਿਸਿਜ਼ ਅਵੇਲੇਬਲ ਹੋਣੀਆਂ ਚਾਹੀਦੀਆਂ ਜੀ। ਤੇ ਰਮਨ ਜੀ ਜਾਂਦੇ ਜਾਂਦੇ ਆਈ ਨੋ ਮਾਰਕੀਟ ਦੇ ਹਾਲ ਅੱਜ ਆਪਾਂ ਦੱਸਿਆ ਨਹੀਂ, ਸ਼ੁਰੂਆਤ ਦੇ ਵਿੱਚ ਰਹਿ ਗਈ ਗੱਲ। ਸੋ ਜਾਂਦੇ ਜਾਂਦੇ ਦੱਸ ਦਿਓ ਕੀ ਪੋਜੀਸ਼ਨ ਆ ਸਪੌਟ ਰੇਟਸ ਵਗੈਰਾ ਦੀ, ਕੀ ਉੱਥੇ ਹੀ ਆ, ਸਟੈਗਨੈਂਟ ਆ, ਕੁਛ ਹੈ ਹਿਲਜੁਲ, ਕੀ ਚੱਲ ਰਿਹਾ? ਜਿਹੜਾ ਐਨੂਅਲਸ ਦਾ ਜਿਹੜਾ ਇਸ ਵੇਲੇ ਅੱਜ ਮੈਂ ਸਵੇਰੇ ਵੀ ਸੁਣਦਾ ਸੀਗਾ, ਕਾਫੀ ਜਿਹੜੀਆਂ ਨਿਊਜ਼ ਹੈਗੀਆਂ ਐਨਲਿਸਟ ਦੇ ਜਿਹੜੇ ਵਿਚਾਰ ਸੁਣਦੇ ਸੀਗੇ, ਬੜੇ ਪੋਜ਼ਿਟਿਵ ਹੈਗੇ ਆ ਕਿ ਪੋਜ਼ਿਟਿਵ ਨਿਊਜ਼ ਆ ਰਹੀ ਹੈਗੀ ਆ ਕਿ ਇਟ ਵਿਲ ਮੂਵ। ਹਾਲਾਂਕਿ ਇੰਟਰਸਟ ਰੇਟ ਜਿਹੜਾ ਹੈ ਉਹ ਡਰਾਪ ਨਹੀਂ ਕੀਤਾ ਹੈਗਾ ਫੈਡਸ ਨੇ। ਸੋ ਇਸ ਕਰਕੇ ਜਿਹੜੀਆਂ ਹੈਗੀਆਂ ਕਿ ਚੀਜ਼ਾਂ ਹੈਗੀਆਂ ਉਹ ਬਹੁਤ ਜਿਹੜੀਆਂ ਆ ਪੋਜ਼ਿਟਿਵ ਸਾਈਡ ਨੂੰ ਜਾ ਸਕਦੀਆਂ ਹੈਗੀਆਂ। ਇਟਸ ਨਾਟ ਇਹ ਹੈਗਾ ਕਿ ਇਹ ਉੱਦਾਂ ਦਾ ਹੀ ਚੱਲ ਰਿਹਾ ਹੈਗਾ, ਪਰ ਡੈਫੀਨੇਟਲੀ ਜਿਹੜਾ ਮੌਸਮ ਵੀ ਹੈਗਾ ਥੋੜਾ ਠੀਕ ਹੋ ਰਿਹਾ ਹੈਗਾ। ਕੈਲੀਫੋਰਨੀਆ ਦੇ ਵਿੱਚ
ਇਹ ਚੀਜ਼ਾਂ ਜਿਹੜੀਆਂ ਆ ਮਤਲਬ ਕਿ ਜਿਹੜਾ ਕੈਲੀਫੋਰਨੀਆ ਦਾ ਪ੍ਰੋਡਿਊਸ ਮਾਰਕੀਟ ਆ ਉਹ ਆਸ ਹੈ ਕਿ ਇਸ ਵਾਰੀ ਬਹੁਤ ਵਧੀਆ ਚੱਲੂਗੀ। ਠੀਕ ਸੋ ਹੈ ਇਸ ਕਰਕੇ ਪੋਜ਼ਿਟਿਵ ਨਿਊਜ਼ ਹੈਗੀ ਆ। ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਮਤਲਬ ਕਿ ਜਿੰਨੇ ਵੀ ਐਨਵੈਸਟ ਦੀ ਗੱਲ ਸੁਣੀ ਆ ਸਾਰੇ ਹੀ ਜਿਹੜੇ ਆ ਉਹ ਪੋਜ਼ਿਟਿਵ ਕਹਿ ਰਹੇ ਹੈਗੇ। ਗੁਰਪ੍ਰੀਤ ਸਿੱਧੂ ਉਹਨਾਂ ਨੇ ਕਿਹਾ ਕਿ ਟਰੱਕਿੰਗ ਇਜ਼ ਵੈਰੀ ਓਵਰਲੀ ਰੈਗੂਲੇਟਡ। ਯੈਸ, ਟਰੱਕਿੰਗ ਐਵਰੀ ਇੰਡਸਟਰੀ ਇਜ਼ ਵੈਰੀ ਓਵਰਲੀ ਰੈਗੂਲੇਟਡ। ਜੇ ਤੁਸੀਂ ਦੂਜੀਆਂ ਕਿਸੇ ਇੰਡਸਟਰੀ ਚਲੇ ਜਾਓ, ਚਾਹੇ ਤੁਸੀਂ ਇੰਸ਼ੋਰੈਂਸ ਦਾ ਲਾਇਸੈਂਸ ਆ, ਚਾਹੇ ਰੀਅਲ ਸਟੇਟ ਦਾ ਲਾਇਸੈਂਸ ਆ, ਚਾਹੇ ਤੁਸੀਂ ਨਰਸਿੰਗ ਦਾ ਲਾਇਸੈਂਸ ਆ, ਕਿਸੇ ਚੀਜ਼ ਦਾ ਲਾਇਸੈਂਸ ਆ, ਉਹ ਸਾਰੇ ਹੀ ਰੈਗੂਲੇਟਡ ਹੈਗੇ ਆ। ਸਿਰਫ ਪ੍ਰੋਬਲਮ ਇਹ ਹੈਗੀ ਆ ਕਿ ਉਹਨਾਂ ਦੇ ਵਿੱਚ ਰੈਗੂਲੇਸ਼ਨ ਨੂੰ ਫੋਲੋ ਕਰਨ ਦੀ ਇੱਕ ਕਵਾਇਤ ਹੈਗੀ ਆ ਤੇ ਸਾਡੇ ਵਿੱਚ ਰੈਗੂਲੇਸ਼ਨ ਨੂੰ ਫੋਲੋ ਕਰਨ ਦੀ ਆਦਤ ਨਹੀਂ ਹੈਗੀ। ਇਸ ਕਰਕੇ ਸਾਨੂੰ ਲੱਗਦਾ ਵੀ ਅਸੀਂ ਬਹੁਤ ਰੈਗੂਲੇਟਡ ਆ। ਸਪੌਟ ਰੇਟ ਪਹਿਲੀ ਵਾਰੀ ਮਿਡ ਜਨਵਰੀ ਤੋਂ ਬਾਅਦ ਜੋ ਆ ਉਹ ਉੱਪਰ ਗਏ ਹੈਗੇ ਆ ਟਰੱਕ ਸਟਾਪ ਸਿਸਟਮ ਦੇ ਮੁਤਾਬਕ। ਜਿਹੜਾ ਮਾਰਚ 15 ਦਾ ਵੀਕ ਐਂਡ ਹੋਇਆ ਆ, ਸਭ ਤੋਂ ਜ਼ਿਆਦਾ ਗੇਨ ਸਪੌਟ ਰੇਟਸ ਦਾ ਰੈਫ੍ਰਿਜਰੇਟਡ ਇਕਵਿਪਮੈਂਟ ਦੇ ਵਿੱਚ ਹੋਇਆ ਆ। ਕਹਿੰਦੇ ਵੀ ਹੋਪਫੁਲੀ ਵਧੀਆ ਜਿਹੜੇ ਗੁੱਡ ਪਾਸੇ ਨੂੰ ਸ਼ਾਇਦ ਹੌਲੀ ਹੌਲੀ ਪਿਕ ਹੋਣ ਜਾ ਰਿਹਾ ਹੈ ਜੀ। ਚਲੋ ਹੋਪਫੁਲੀ ਬਾਟਮ ਆਊਟ ਹੋ ਕੇ ਤਾਂ ਹੁਣ ਤਾਂ ਨੂੰ ਜਿਹੜਾ ਹੋ ਚੜਾਈ ਜਿਹੜੀ ਹੋਵੇ। ਗੁੱਡ ਨਿਊਜ਼ ਜੇ ਟਰੱਕਿੰਗ ਵੱਲ ਆ ਰਹੀ ਆ, ਇਹਦਾ ਮਤਲਬ ਬਾਕੀ ਇਕਨੋਮੀ ਵਾਲੇ ਵੀ ਜਿਹੜੇ ਆਸ ਰੱਖਣ, ਜੇ ਇਹ ਤਾਂ ਨੂੰ ਜਾਂਦੇ ਆ ਤਾਂ ਸਾਰੇ ਜਿਹੜੇ ਉਹ ਤਾਂ ਨੂੰ ਜਾ ਰਹੇ ਹੁੰਦੇ ਆ। ਸ਼ੁਕਰੀਆ ਰਮਨ ਜੀ, ਮਿਹਰਬਾਨੀ, ਸ਼ੁਭ ਸ਼ਾਮਾਂ, ਮਿਲਦੇ ਹਾਂ ਅਗਲੀ ਵਾਰੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸੋ ਆਪਣੇ ਪ੍ਰੋਗਰਾਮ ਦੀ ਇੱਥੇ ਹੀ ਜਿਹੜਾ ਜੀ ਸਮਾਪਤੀ ਆ। ਮਿਲਦੇ ਹਾਂ ਆਪਾਂ ਵੀ ਅਗਲੀ ਵਾਰ। ਉਦੋਂ ਤੱਕ ਲਈ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।